ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਡਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 17 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਕੰਗਣਾ ਰਣੌਤ ਤੋਂ। ਇਹਦੀ ਫਿਲਮ ਪੰਜਾਬ ਦੇ ਵਿੱਚ ਲੱਗੀ ਨਹੀਂ ਜੀ। ਲੱਗਣੀ ਵੀ ਨਹੀਂ ਸੀਗੀ ਪ੍ਰਵੀਨ ਜੀ, ਕਿਉਂਕਿ ਜ਼ਿਆਦਾ ਵਿਰੋਧ ਸੀਗਾ। ਔਰ ਸ਼ੁਰੂ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਸ਼ੁਰੂ ਤੋਂ ਪਹਿਲਾਂ ਨਿਸ਼ਚਿਤ ਸੀਗਾ ਕਿ ਇਹ ਫਿਲਮ ਜਿਹੜੀ ਆ, ਪਹਿਲੀ ਗੱਲ ਰਿਲੀਜ਼ ਨਹੀਂ ਹੋਏਗੀ, ਤੇ ਦੂਜੀ ਗੱਲ ਇਹ ਆ ਕਿ ਜੇ ਹੁਣ ਰਿਲੀਜ਼ ਹੁੰਦੀ ਆ ਤਾਂ ਉਹ ਪੰਜਾਬ ਦੇ ਵਿੱਚ ਸ਼ਾਇਦ ਨਹੀਂ ਚੱਲ ਸਕੇਗੀ। ਕੁਝ ਜਿਹੜੇ ਸਿਨੇਮਾ ਮਾਲਕ ਸੀਗੇ ਉਹਨਾਂ ਨੇ ਇਹ ਫਿਲਮ ਨੂੰ ਜਦੋਂ ਰਿਲੀਜ਼ਿੰਗ ਵਾਸਤੇ ਹਰੀ ਝੰਡੀ ਹੋ ਗਈ, ਕਿਉਂਕਿ ਸੈਂਸਰ ਨੇ ਕਿਹਾ ਸੀਗਾ ਕਿ ਦੇਖੋ ਤੁਹਾਨੂੰ ਇਹ ਜਿਹੜੇ ਕੁਝ ਦ੍ਰਿਸ਼ ਹਟਾਉਣੇ ਪੈਣਗੇ। ਇਹ ਪਹਿਲਾਂ ਬੀਬੀ ਜਿਹੜੀ ਆ ਉਹ ਔਖੀ ਭਾਰੀ ਹੋਈ, ਪਰ ਬਾਅਦ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਫਿਲਮ ਦੇ ਵਿੱਚ ਪੈਸਾ ਲੱਗਾ ਹੁੰਦਾ, ਸਰਮਾਇਆ ਲੱਗਾ ਹੁੰਦਾ, ਕੋਈ ਵੀ ਬੰਦਾ ਆਪਣਾ ਸਰਮਾਇਆ ਡੁੱਬਦਾ ਨਹੀਂ ਦੇਖਣਾ ਚਾਹੁੰਦਾ। ਤਾਂ ਫਿਰ ਇਹ ਰਾਜੀ ਹੋ ਗਈ ਕਿ ਅਸੀਂ ਇਹ ਦ੍ਰਿਸ਼ ਹਟਾ ਦਿੰਦੇ, ਖਾਸ ਤੌਰ ਤੇ ਪੰਜਾਬ ਜਾਂ ਸਿੱਖਾਂ ਨਾਲ ਜੁੜੇ। ਉਹ ਦ੍ਰਿਸ਼ ਹਟ ਵੀ ਗਏ, ਪਰ ਬਾਵਜੂਦ ਇਸ ਦੇ ਵਿਰੋਧ ਜਿਹੜਾ ਪੰਜਾਬ 'ਚ ਖਤਮ ਨਹੀਂ ਹੋਇਆ। ਕੁਝ ਸਿਨੇਮਾ ਮਾਲਕਾਂ ਨੇ ਫੈਸਲਾ ਕੀਤਾ ਕਿ ਅਸੀਂ ਇਹ ਫਿਲਮ ਜਿਹੜੀ ਆ ਨਹੀਂ ਲਾਉਣੀ, ਯਾਨੀ ਅਸੀਂ ਆਪਣੀ ਸਕਰੀਨ ਨਹੀਂ ਦੇਵਾਂਗੇ। ਪਰ ਕੁਝ ਨੇ ਕਿਹਾ ਕਿ ਠੀਕ ਹੈ ਜੇ ਚੱਲ ਪਾਵੇ ਤੇ ਸਾਨੂੰ ਕੀ ਆ, ਉਹਨਾਂ ਨੇ ਸਕਰੀਨ ਦਿੱਤੀ ਸੀਗੀ। ਪਰ ਕੱਲ ਸ਼ਾਮ ਤੋਂ ਹੀ ਜੇ ਆਪਾਂ ਦੇਖੀਏ ਤਾਂ ਖਬਰਾਂ ਆ ਗਈਆਂ ਸੀ, SDPC ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਸੀਗੀ। ਕੁਝ ਜਿਹੜੇ ਵਿਰੋਧੀ ਧਿਰ ਦੇ ਆਗੂ ਵੀ ਆ ਉਹਨਾਂ ਨੇ ਵੀ ਬਿਆਨ ਜਿਹੜੇ ਆ ਕੰਗਣਾ ਰਣੌਤ ਦੀ ਫਿਲਮ ਦੇ ਵਿਰੋਧ ਦੇ ਵਿੱਚ ਦਰਜ ਕਰਵਾਏ ਸਨ। ਤਾਂ ਕੁੱਲ ਮਿਲਾ ਕੇ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ ਸੀਗਾ ਕਿ ਇਹ ਫਿਲਮ ਜਿਹੜੀ ਆ ਉਹ ਪੰਜਾਬ ਦੇ ਵਿੱਚ ਨਹੀਂ ਲੱਗੇਗੀ। ਅੱਜ ਕੁਝ ਪ੍ਰਦਰਸ਼ਨ ਹੋਏ, ਉਸ ਤੋਂ ਬਾਅਦ ਸ਼ਾਮ ਦੀ ਰਿਪੋਰਟ ਆ ਕਿ ਇਹ ਫਿਲਮ ਜਿਹੜੀ ਆ ਪੰਜਾਬ 'ਚ ਨਹੀਂ ਲੱਗ ਸਕੀ। ਕੰਗਣਾ ਰਣੌਤ ਦਾ ਵੀ ਬਿਆਨ ਆਇਆ, ਕੁਛ ਉਹਨੇ ਦਲਜੀਤ ਬਾਰੇ ਵੀ ਬੋਲਿਆ, ਕੁਛ ਸਿੱਖ ਧਰਮ ਬਾਰੇ ਵੀ ਕਿਹਾ ਕਿ ਮੈਂ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਇਹ ਕੁਝ ਲੋਕਾਂ ਦਾ ਉਹਨੇ ਜ਼ਿਕਰ ਕੀਤਾ ਵਿਸ਼ੇਸ਼ ਤੌਰ ਤੇ। ਤਾਂ ਖੈਰ ਦੇਖੋ, ਜਥੇਬੰਦੀਆਂ ਨੇ ਜਾਂ ਜਿਹੜੇ ਵੀ ਕਾਰਕੁਨ ਵਿਰੋਧ ਦੇ ਵਿੱਚ ਉਤਰੇ, ਮੇਰਾ ਮੰਨਣਾ ਇਹ ਹੈ ਕਿ ਉਹਨਾਂ ਨੇ ਅੱਜ ਨਾ ਐਵੇਂ ਟਾਈਮ ਵੇਸਟ ਕੀਤਾ। ਇਹਦੀ ਫਿਲਮ ਨੂੰ ਖੁੱਲੀ ਛੱਡ ਦਿਓ ਤਦ ਵੀ ਮੇਰੀ ਗਾਰੰਟੀ ਹੈ ਕਿ ਪੰਜਾਬ 'ਚੋਂ 10 ਲੱਖ ਦੀ ਵੀ ਕਲੈਕਸ਼ਨ ਨਹੀਂ ਕਰ ਸਕਦੀ। ਓਪਨਿੰਗ 10 ਲੱਖ ਦੀ ਵੀ ਨਹੀਂ ਲੱਗਣੀ ਇਹਦੀ। ਇਹਦੀ ਫਿਲਮ ਸਭ ਇੰਡੀਆ, ਪੰਜਾਬ ਛੱਡੋ, ਇੰਡੀਆ 'ਚ ਕੌਣ ਦੇਖਦਾ ਹੈ? ਤੁਸੀਂ ਇੰਡੀਆ ਚਲੋ ਗੂਗਲ ਮਾਰੋ, ਆ ਪਹਿਲੇ ਦਿਨ ਓਪਨਿੰਗ ਦੇਖੋ ਇਹਦੀ ਕਿੰਨੀ ਹੈ ਐਮਰਜੈਂਸੀ ਦੀ। ਇੱਥੇ ਮਾਰੋ ਗੂਗਲ, ਤੁਹਾਡੇ ਪੋਟਿਆਂ ਤੇ ਆ ਜਾਣਾ ਐਮਰਜੈਂਸੀ ਕਲੈਕਸ਼ਨ। ਹਾਂਜੀ, ਓਪਨਿੰਗ ਕਲੈਕਸ਼ਨ ਦੇਖੋ, ਇੱਥੇ ਮਸੀ ਕੋਈ ਕਰੋੜ ਦੀ ਲੱਗ ਜਾਵੇ ਪੂਰੇ ਇੰਡੀਆ 'ਚ ਤਾਂ ਬੜੀ ਵੱਡੀ ਗੱਲ ਹੈ। ਜਦ ਕਿ ਆਪਣੀ ਪੰਜਾਬੀ ਫਿਲਮਾਂ ਦੀ 3-3 ਕਰੋੜ 5-5 ਕਰੋੜ ਦੀ ਓਪਨਿੰਗ ਲੱਗੀ ਹੋਈ ਹੈ। ਹਾਂਜੀ, ਮੇਰੇ ਵਾਲੀ ਫਿਲਮ ਦੀ 1.25 ਕਰੋੜ ਦੀ ਓਪਨਿੰਗ ਸੀਗੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਭ ਯਾਨੀ ਇਹਦੀਆਂ ਫਿਲਮਾਂ ਕੋਈ ਨਹੀਂ ਦੇਖਦਾ, ਨਾ RSS ਵਾਲੇ ਦੇਖਣ। ਅਗਲਾ ਕਹਿੰਦਾ, RSS ਵਾਲੇ ਕਹਿੰਦੇ ਆਰਗੇਨਾਈਜ਼ਰ ਪੜ੍ਹ ਲੈਂਦੇ, ਆਪਦਾ ਰਸਾਲਾ ਪੜ੍ਹ ਲੈਂਦੇ ਆ, 5 ਜਣੇ ਪੜ੍ਹ ਲੈਂਦੇ ਆ, ਕੁਝ ਪੱਲੇ ਤੇ ਪਊ। ਭਾਜਪਾ ਵਾਲੇ ਕਹਿੰਦੇ ਕਿ WhatsApp ਤੇ ਆਪਾਂ ਸਮਾਂ ਬੰਨਦੇ ਆ ਜਾ ਕੇ ਇਹਦੀ ਫਿਲਮ ਨਾਲੋਂ, ਤਾਂ ਉਹ ਆਪ ਹੀ ਨਹੀਂ ਵੇਖਦੇ ਇਹਦੀ ਫਿਲਮ। ਕੌਣ ਦੇਖਦਾ ਇਹਦੀ ਫਿਲਮ? ਮਤਲਬ ਕਿ ਸਿੱਖਾਂ ਨਾਲ ਜੁੜੇ ਦ੍ਰਿਸ਼ ਹਟਾ ਦਿੱਤੇ, ਜਾਂ ਇੱਕ ਦੌਰੇ ਵਿਸ਼ੇਸ਼ ਦੇ ਨਾਲ ਜੁੜੇ ਹਟਾ ਦਿੱਤੇ। ਹੁਣ ਇਹ ਤਾਂ ਤੁਸੀਂ ਦੇਖੋ, ਗਾਂਧੀ ਫੈਮਿਲੀ ਨੇ ਨਹੀਂ ਕੋਈ ਇੱਕ ਸ਼ਬਦ ਵੀ ਨਹੀਂ ਬੋਲਿਆ। ਔਰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਫਿਲਮ ਬਣਾਈ ਅਨੁਪਮ ਖੇਰ ਨੇ,
ਮਨਮੋਹਨ ਸਿੰਘ ਜੀ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਨਾ ਕਿ ਬਣਾਓ, ਕੋਈ ਗੱਲ ਨਹੀਂ, ਚਲਾਓ, ਕੌਣ ਦੇਖੇਗਾ? ਸਰ ਕਿਸਨੇ ਦੇਖੀ? ਬਿਲਕੁਲ, ਕਿਸਨੇ ਦੇਖੀ? ਤਾਂ ਮਤਲਬ ਖੁਦ ਫਿਲਮ ਦਾ ਡਾਇਰੈਕਟਰ ਤੇ ਸ਼ਾਇਦ ਪ੍ਰੋਡਿਊਸਰ ਉਹ ਅਨੁਪਮ ਖੇਰ ਦੇ ਨਾਲ ਸੋਸ਼ਲ ਮੀਡੀਆ ਤੇ ਲੜ ਰਿਹਾ ਸੀਗਾ ਕਿ ਤੂੰ ਬੇੜਾ ਕਰਕੇ ਕਰ ਦਿੱਤਾ। 15 ਲੱਖ ਰੁਪਇਆ ਮਤਲਬ ਕਮਾਇਆ ਬਿਜ਼ਨਸ ਸਟੈਂਡਰਡ ਦੇ ਦੱਸਣ ਦੇ ਮੁਤਾਬਕ। ਓਹ ਹਾਂਜੀ, ਓਪਨਿੰਗ ਪੂਰੇ ਇੰਡੀਆ ਚ। ਪੂਰੇ ਇੰਡੀਆ ਚ। ਹਾਂਜੀ ਵਾਹ! ਮੈਂ ਤੁਹਾਨੂੰ ਕੀ ਕਿਹਾ ਸੀਗਾ? ਹਾਂਜੀ ਹਾਂਜੀ। ਮੈਂ ਤੇ 10 ਲੱਖ ਪੰਜਾਬ ਚ ਜ਼ਿਆਦਾ ਕਹਿ ਗਿਆ। ਇਹਦੀ ਤੇ 1 ਲੱਖ ਨਹੀਂ ਕਲੈਕਸ਼ਨ ਹੋਣੀ ਸੀਗੀ ਜੇ ਚੱਲਣ ਵੀ ਦਿੰਦੇ, ਤੇ ਸਗੋਂ ਇਹਨੂੰ ਪਤਾ ਲੱਗ ਜਾਂਦਾ। ਮਤਲਬ ਕਿ ਸਾਰੀ ਕਲੈਕਸ਼ਨ ਦੇਖ ਲਓ, ਤੇ ਫਿਲਮ ਦੀ ਮੇਕਿੰਗ ਤੇ ਵੀ ਘੱਟੋ ਘੱਟ 25-30 ਕਰੋੜ ਲੱਗਾ ਹੋਇਆ, ਲੱਗ ਜਾਂਦਾ। ਬਿਲਕੁਲ, ਇਹ ਤਾਂ ਪੂਰੇ ਕਰ ਜਾਵੇ ਤੇ ਬਹੁਤ, ਮਤਲਬ ਕਿ ਇਹਦਾ ਕੈਰੀਅਰ ਕੰਗਣਾ ਦਾ ਖਤਮ ਹੈ। ਇਹ ਬਤੌਰ ਐਕਟਰੈਸ ਜੋ ਇਹਨੇ ਕਰਨਾ ਸੀ ਕਰ ਲਿਆ। ਹਾਂ, ਐਕਟਿੰਗ ਕਰਕੇ ਇਹਨੇ ਰਾਜਨੀਤੀ ਚ ਸਾਰੀ ਜ਼ਿੰਦਗੀ ਵਾਸਤੇ ਪੈਨਸ਼ਨ ਪੁੰਸ਼ਨ ਪੱਕੀ ਕਰ ਜਾਣੀ ਹੈ। ਉਹ ਗੱਲ ਹੈ, ਇਹ ਬਿਲਕੁਲ ਸਹੀ ਹੈ ਜੀ। ਤਾਂ ਬਾਕੀ ਇਹਦੇ ਪੱਲੇ ਹੁਣ ਕੁਝ ਨਹੀਂ ਹੈਗਾ ਐਕਟਿੰਗ ਦੇ ਵਿੱਚ। ਐਕਟਿੰਗ ਚ ਇਹਦਾ ਕੈਰੀਅਰ ਓਵਰ ਹੈ। ਬਹੁਤ ਫਿਲਮਾਂ ਇਹਦੀਆਂ ਫਲॉप ਹੋ ਗਈਆਂ। ਐਮਰਜੈਂਸੀ ਵੀ ਤੁਸੀਂ ਦੇਖਿਓ, ਫਲॉप ਹੀ ਜਾਏਗੀ ਫਿਲਮ, ਹਿੱਟ ਨਹੀਂ ਹੋ ਸਕਦੀ ਹੈ। ਜੀ ਬਿਲਕੁਲ। ਇਸ ਬੀਬੀ ਦੀ ਲਾਸਟ ਫਿਲਮ ਤਨੂ ਵੈਟਸ ਮਨੂ ਮਿੰਟੂ ਜੀ ਹਿੱਟ ਹੋਈ ਸੀ, ਪਾਰਟ 2। ਹਾਂਜੀ ਹਾਂਜੀ 2। ਹਾਂਜੀ 2016 ਦੀ ਗੱਲ ਆ। ਉਦੋਂ ਬਾਅਦ ਉਹ ਇਹ ਫਿਲਮਾਂ ਬਹੁਤ, ਦੋਨੇ ਹੀ ਬਹੁਤ ਜ਼ਬਰਦਸਤ ਫਿਲਮ ਹੈ। ਇਹਦੀ ਬੈਕ ਟੂ ਬੈਕ ਮੇਰੇ ਖਿਆਲ ਦੇ ਨਾਲ ਸ਼ਾਇਦ 1.5 ਦਰਜਨ ਦੇ ਕਰੀਬ ਫਿਲਮਾਂ ਗਈਆਂ ਹੋਣਗੀਆਂ। ਉਦੋਂ ਬਾਅਦ ਤਾਂ ਇਹਨੇ ਹਿੱਟ ਦਾ ਮੂੰਹ ਹੀ ਨਹੀਂ ਦੇਖਿਆ ਵੀ ਹਿੱਟ ਕਿਹੋ ਜਿਹਾ ਹੁੰਦਾ, ਬਾਕਸ ਆਫਿਸ ਮਤਲਬ ਕਿਹੋ ਜਿਹੀ ਹੁੰਦੀਆਂ ਚੀਜ਼ਾਂ। 14-15 ਫਿਲਮਾਂ ਇਹਦੀਆਂ ਘੱਟੋ ਘੱਟ ਮੇਰਾ ਮੰਨਣਾ ਹੈ 14-15 ਫਿਲਮਾਂ ਇਹਦੀਆਂ ਬੈਕ ਟੂ ਬੈਕ ਫਲॉप ਗਈਆਂ। ਹੁਣ ਤੇ ਇਹਦੇ ਤੇ ਕੋਈ ਪੈਸਾ ਲਾਉਂਦਾ ਹੀ ਨਹੀਂ। ਇਹ ਮਤਲਬ ਕਿ ਆਹ ਫਿਲਮ ਵੀ ਖੁਦ ਇਹਨੇ ਡਾਇਰੈਕਟ ਕੀਤੀ ਆ, ਖੁਦ ਇਹਦੇ ਚ ਪੈਸਾ ਲੱਗਿਆ ਪਿਆ ਦਾ। ਜੀ ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਆਪਾਂ ਕੌਂਸਲ ਚੋਣਾਂ ਦੀ। 3 ਕੌਂਸਲ ਚੋਣਾਂ ਕਹਿੰਦੇ ਫੇਰ ਆ ਗਈਆਂ ਜੀ। ਦੇਖੋ 3 ਕੌਂਸਲ ਚੋਣਾਂ ਤਦ ਆਈਆਂ ਨੇ ਜਦ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ। ਹਾਈ ਕੋਰਟ ਨੇ ਇਹਨਾਂ ਨੂੰ ਬੜੀ ਤਗੜੀ ਫਟਕਾਰ ਲਾਈ ਸੀਗੀ ਕਿ ਜਾਂ ਤਾਂ ਅਗਲੀ ਤਰੀਕ ਤੇ, ਯਾਨੀ ਕੱਲ ਕੇ ਪਰਸੋਂ ਦੀ ਗੱਲ ਹੀ ਆ, ਹਾਈ ਕੋਰਟ ਨੇ ਆਖਿਆ ਸੀਗਾ ਕਿ ਜਾਂ ਤਾਂ ਤੁਸੀਂ ਆਪਦਾ ਸਕੇਜੂਲ ਲੈ ਕੇ ਆ ਜਾਓ, ਚੋਣਾਂ ਕਰਵਾਉਣ ਦਾ ਸ਼ੈਡਿਊਲ ਬਣਾ ਕੇ ਲੈ ਕੇ ਆ ਜਾਓ, ਅਦਰਵਾਈਜ਼ ਅਸੀਂ ਤੁਹਾਡਾ ਕਮਿਸ਼ਨਰ ਤਲਬ ਕਰ ਲੈਣਾ ਹੈ। ਤਾਂ ਹੁਣ ਤੁਸੀਂ ਵੇਖੋ ਕਿ ਇਹਨਾਂ ਨੇ ਜਾ ਕੇ ਅੱਜ ਉੱਥੇ ਆਖ ਦਿੱਤਾ ਕਿ 3 ਕੌਂਸਲਾਂ ਜਿਹੜੀਆਂ ਰਹਿੰਦੀਆਂ ਨੇ, ਅਸੀਂ ਉਹਦੇ ਇਲੈਕਸ਼ਨ ਜਿਹੜੇ ਆ ਜੀ 10 ਮਾਰਚ ਨੂੰ ਕਰਵਾ ਦੇਵਾਂਗੇ। ਠੀਕ ਹੈ। ਤਾਂ ਇਹ ਚੋਣ ਕਮਿਸ਼ਨ ਨੇ ਜਾ ਕੇ, ਯਾਨੀ ਜਿਹੜਾ ਸੂਬਾਈ ਚੋਣ ਕਮਿਸ਼ਨ ਆ, ਇਹਨਾਂ ਨੇ ਕਹਿ ਦਿੱਤਾ ਹੈ। ਦੇਖੋ ਇਹ 3 ਜਿਹੜੇ ਕੌਂਸਲ ਰਹਿੰਦੇ ਸੀਗੇ, ਸ਼ਾਇਦ ਇਹਦੇ ਵਿੱਚ ਡੇਰਾ ਬਾਬਾ ਨਾਨਕ ਵੀ ਆ, ਇਸ ਤਰ੍ਹਾਂ ਦੇ 3 ਆ। ਚਲੋ ਜੋ ਵੀ ਆ, ਉਹ 3 ਹੁਣ ਇਹਨਾਂ ਨੇ ਜਾ ਕੇ ਕਹਿਤਾ ਕਿ ਅਸੀਂ ਇਲੈਕਸ਼ਨ ਕਰਵਾ ਦੇਵਾਂਗੇ। ਯਾਨੀ 3 ਨਗਰ ਕੌਂਸਲਾਂ ਦੀ ਮਿਆਦ ਪੁੱਗੇ ਨੂੰ 4-5 ਸਾਲ ਹੋ ਗਏ ਸਨ। ਤੁਸੀਂ ਹਿਸਾਬ ਲਾ ਲਓ। ਹੁਣ ਪ੍ਰਵੀਨ ਜੀ, ਬੜੀ ਇੰਟਰਸਟਿੰਗ ਗੱਲ ਹੈ ਜੀ। ਤੁਸੀਂ ਵੇਖੋ ਕਿ ਇਹ ਏਡੀ ਸਰਕਾਰ ਨਖਿੱਧ ਹੈ, ਏਡੀ ਸਰਕਾਰ ਨਖਿੱਧ ਆ ਕਿ ਬਈ ਇਹਨਾਂ ਨੂੰ ਇਲੈਕਸ਼ਨ ਕਰਵਾਉਣ ਵਾਸਤੇ ਵੀ ਜੇ ਤੁਸੀਂ ਵੇਖੋਗੇ ਤਾਂ ਹਾਈ ਕੋਰਟ ਦਾ ਹੁਕਮ ਲੈਣਾ ਪੈਂਦਾ ਹੈ ਜੀ। ਇਹ ਬੜੀ ਅਜੀਬ ਗੱਲ ਹੈ ਨਾ। ਬਿਲਕੁਲ ਬਿਲਕੁਲ। ਤੁਸੀਂ ਦੇਖੋ ਕਿ ਜਦੋਂ ਵੀ ਆਪਾਂ ਦੇਖਦੇ ਹਾਂ ਕਿ ਬਈ ਪੰਚਾਇਤੀ ਚੋਣਾਂ, ਤਦ ਵੀ ਮਾਮਲਾ ਜਿਹੜਾ ਉਹ ਜਾਂਦਾ ਹੈ ਕੋਰਟ ਚ। ਜਦ ਆਪਾਂ ਦੇਖਦੇ ਹਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਗੁਜ਼ਰ ਕੇ ਗਈਆਂ ਜਿਹੜੀਆਂ, ਉਹ ਤਦ ਕੋਰਟ ਦੇ ਹੁਕਮ ਤੋਂ। ਜੀ ਜੀ। ਆ ਜਿਹੜੀਆਂ ਕੌਂਸਲਾਂ 3 ਰਹਿੰਦੀਆਂ, ਹੁਣ ਮੈਨੂੰ ਨਾਂ ਵਿਸਰ ਗਿਆ ਜੀ, ਮੈਂ ਕਿਉਂਕਿ ਕਿਸੇ ਸੰਦ ਸਮਾਨੇ ਤੇ ਨਹੀਂ ਹੈ, ਸਿੱਧਾ ਫੋਨ ਕੰਨ ਨੂੰ ਲਾ ਕੇ ਗੱਲ ਕਰ ਰਿਹਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬਈ ਇੱਥੇ ਵੀ ਜਾ ਕੇ ਇਹਨਾਂ ਨੇ ਕਿਹਾ ਕਿ ਜੀ ਦੇਖੋ ਸਾਡੇ ਕੋਲੋਂ ਸੂਚੀਆਂ ਅਪਡੇਟ ਨਹੀਂ ਹੋਈਆਂ, ਵੋਟਰ ਸੂਚੀਆਂ ਅਪਡੇਟ ਨਹੀਂ ਹੋਈਆਂ ਜੀ। ਬੜੀ ਪ੍ਰਵੀਨ ਜੀ, ਇਹ ਇੱਕ ਮੈਂ ਕਹੂੰਗਾ ਕਿ ਹਾਸੋਹੀਣੀ ਗੱਲ ਹੈ ਕਿ ਤੁਸੀਂ ਵੇਖੋ ਕਿ ਜਿਹੜੀਆਂ ਕੌਂਸਲਾਂ ਦੀ ਜਾਂ ਨਿਗਮਾਂ ਦੀ ਮਿਆਦ ਸਾਲ 2 ਸਾਲ 3 ਸਾਲ ਉਹ ਵਿਆਹੀ ਜਾਂਦੀ ਆ, ਤੁਸੀਂ ਵੋਟਰ ਸੂਚੀਆਂ ਹੀ ਅਪਡੇਟ ਨਹੀਂ ਕਰ ਸਕਦੇ। ਤੁਹਾਡੇ ਕੋਲ ਸਰ ਚੋਣ ਕਮਿਸ਼ਨਾਂ ਵਾਸਤੇ ਅੱਡ ਤੋਂ ਪੈਸੇ ਦਿੱਤੇ ਜਾਂਦੇ। ਚੋਣ ਕਮਿਸ਼ਨ ਜਿਹੜੇ ਆ ਉਹ ਕੋਈ ਸਿਰ 'ਚ ਚੱਪਲਾਂ ਮਾਰਿਆ ਥੋੜੀ ਚੱਲਦੇ ਆ, ਪੈਸਿਆਂ ਨਾਲ ਚੱਲਦੇ ਨੇ ਨਾ ਜੀ ਜੀ।
ਸਰ ਜਨਤਾ ਦਾ ਪੈਸਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਹਾਂਜੀ ਹਾਂਜੀ ਤੇ ਜੇ ਜਨਤਾ ਦਾ ਪੈਸਾ ਲੈ ਕੇ ਤੁਸੀਂ ਆਹ ਕੁਝ ਕਰਨਾ ਹੈ, ਕਦੇ ਕਹਿੰਦੇ ਜੀ ਸਾਡੇ ਕੋਲ ਹੱਦਬੰਦੀ ਨਹੀਂ ਹੋਈ, ਕਦੇ ਕਹਿੰਦੇ ਹੋ ਕਿ ਜੀ ਵੋਟਰ ਸੂਚੀਆਂ ਅਪਡੇਟ ਨਹੀਂ ਹੋਈਆਂ, ਜੀ ਤੇ ਬੰਦਾ ਪੁੱਛੇ ਕਿ ਤੁਹਾਨੂੰ ਇੱਥੇ ਗੰਢੇ ਕੋਢਣ ਵਾਸਤੇ ਰੱਖਿਆ ਲੋਕਾਂ ਨੇ? ਬਿਲਕੁਲ ਬੜੀ ਹਾਸੋਹੀਣੀ ਨਹੀਂ ਗੱਲ ਹੈ। ਤਾਂ ਮਤਲਬ ਕਿ ਸਰਕਾਰ ਇੰਨੀ ਨਖਿੱਧ ਸਾਬਤ ਹੋ ਰਹੀ ਹੈ ਕਿ ਹਰ ਵਾਰੀ ਆਪਾਂ ਦੇਖਦੇ ਹਾਂ ਕਿ ਇਲੈਕਸ਼ਨ ਕੰਡਕਟ ਕਰਵਾਉਣ ਵਾਰੀ ਵੀ ਉੱਥੇ ਪਟੀਸ਼ਨ ਕਰਤਾ ਜਾ ਕੇ ਗੁਹਾਰ ਲਾਉਂਦੇ ਆ, ਤਦ ਜਾ ਕੇ ਇਹ ਸੂਤ ਆਉਂਦੇ ਆ। ਅਦਰਵਾਈਜ਼ ਇਹ ਵੈਸੇ ਤੇ ਜੇ ਆਪਾਂ ਦੇਖੀਏ ਇਹਨਾਂ ਦਾ ਕੰਮ ਜਿਹੜਾ ਹੈ ਉਹ ਇਦਾਂ ਹੀ ਚੱਲਦਾ ਹੈ। ਜੀ ਜੀ ਇਹਨਾਂ ਨੂੰ ਮਤਲਬ ਕਿ ਆਪ ਤੇ ਪਤਾ ਨਹੀਂ ਲੱਗਦਾ, ਉਹ ਕੋਰਟ ਜੋ ਯਾਦ ਕਰਾ ਦਿੰਦਾ ਕਿ ਇਹ ਤਾਂ ਤੁਸੀਂ ਕਰਨਾ ਹੈ, ਫਿਰ ਕਹਿੰਦੇ ਕੋਈ ਗੱਲ ਕਰ ਦਿੰਦੇ ਆ ਜੀ, ਉਹਦਾ ਧੱਕਮ ਧੱਕਾ ਹੀ ਆ। ਸੋ ਇਹ 3 ਕੌਂਸਲ ਚੋਣਾਂ ਜਿਹੜੀਆਂ ਉਹ ਹੁਣ ਮਾਰਚ ਦੇ ਵਿੱਚ ਵਿਖਾਈ ਦੇਣਗੀਆਂ। ਤੇ ਪ੍ਰਵੀਨ ਜੀ ਗੱਲ ਇਹ ਆ ਕਿ ਐਤਕੀ ਜ਼ਿਮਨੀ ਚੋਣ ਵੀ ਤੇ ਆਉਣੀ ਆ ਨਾ ਹੁਣ ਇਸੇ ਸਾਲ ਦੇ ਵਿੱਚ। ਜੀ 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 ਗੋਗੀ ਦੀ ਜਿਹੜੀ ਸੀਟ ਖਾਲੀ ਹੋਈ ਸੀ, ਗੋਗੀ ਜੀ ਮਰਹੂਮ ਗੋਗੀ ਹਾਂਜੀ ਲੁਧਿਆਣਾ ਵੈਸਟ ਦਾ, ਤਾਂ ਉਹਦੇ ਵਾਸਤੇ ਵੀ ਨੋਟੀਫਿਕੇਸ਼ਨ ਜਾਰੀ ਹੋ ਗਿਆ, ਯਾਨੀ 6 ਮਹੀਨਿਆਂ ਦੇ ਅੰਦਰ ਅੰਦਰ ਉਹ ਵੀ ਸੀਟ ਖਾਲੀ ਹੋਈ ਜਿਹੜੀ ਉਹ ਜ਼ਿਮਨੀ ਚੋਣ ਦੇ ਥਰੂ ਭਰੀ ਜਾਏਗੀ। ਤਾਂ ਕੁੱਲ ਮਿਲਾ ਕੇ ਕਹਿ ਲਓ ਕਿ 2 ਚੋਣਾਂ ਤੇ ਨਿਸ਼ਚਿਤ ਹੋ ਗਈਆਂ। ਜੀ ਜੀ ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਕੇਜਰੀਵਾਲ ਦੀ। ਪੰਜਾਬ ਪੁਲਿਸ ਇਹਨਾਂ ਨੂੰ ਮਿਲਣ ਦੇ ਬਾਰੇ ਕਾਫੀ ਚਰਚਾ ਸੀਗੀ, ਹੁਣ ਖਬਰ ਕਹਿ ਰਹੀ ਹੈ ਕਿ ਕੇਜਰੀਵਾਲ ਨੂੰ ਪੰਜਾਬ ਪੁਲਿਸ ਨਹੀਂ ਮਿਲੇਗੀ ਜੀ। ਵੇਖੋ ਚਰਚਾਵਾਂ ਤੇ ਇਹ ਵੀ ਸਨ ਕਿ ਸ਼ੁਰੂ ਦੇ ਵਿੱਚ ਹੀ ਪੰਜਾਬ ਪੁਲਿਸ ਦੇ ਕੋਈ ਜਵਾਨ ਜਿਹੜੇ ਨੇ ਉਹ ਦਿੱਲੀ ਭੇਜ ਦਿੱਤੇ ਗਏ ਸੀਗੇ। ਉਹ ਕਪੂਰਥਲਾ ਹਾਊਸ ਇਤਿਆਦਕ ਦੇ ਵਿੱਚ ਜਾ ਕੇ ਠਹਿਰਦੇ ਹੁੰਦੇ ਸੀ ਤੇ ਵੇਲੇ ਵੇਲੇ ਉਹ ਸਿਕਿਉਰਿਟੀ ਪ੍ਰੋਵਾਈਡ ਕਰਦੇ ਸੀਗੇ। ਹੁਣ ਇਹ ਖਬਰ ਆਈ ਆ ਕਿ ਇਹਨਾਂ ਨੇ ਆਫੀਸ਼ੀਅਲੀ ਮੰਗ ਕੀਤੀ ਕਿ ਸਾਡੇ ਨਾਲ ਪੰਜਾਬ ਪੁਲਿਸ ਦੇ ਜਵਾਨ ਲਾ ਦਿਓ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹਨਾਂ ਦੀ ਇਹ ਮੰਗ ਜਿਹੜੀ ਉਹ ਵਗਾ ਕੇ ਪਰਾਮਾਰੀ ਕਿ ਕੋਈ ਗੱਲ ਨਹੀਂ ਹੈ, ਜੇ ਜ਼ਰੂਰਤ ਹੋਈ ਤੇ ਅਸੀਂ ਦੇਖ ਲਵਾਂਗੇ, ਸਾਂਭ ਲਵਾਂਗੇ, ਚੁੱਪ ਕਰਕੇ ਬੈਠੇ ਰਹੋ। ਹਵਾਲਾ ਇਹ ਦਿੱਤਾ ਗਿਆ ਕਿ ਦੇਖੋ ਜੀ ਕੇਜਰੀਵਾਲ ਸਾਹਿਬ ਨੂੰ ਥ੍ਰੈਟ ਆ, ਤੇ ਥ੍ਰੈਟ ਖਾਲਿਸਤਾਨੀਆਂ ਤੋਂ ਆ ਕਿ ਦਿੱਲੀ ਦੀ ਕੈਂਪੇਨ ਦੇ ਦੌਰਾਨ ਇਹਨਾਂ ਤੇ ਹਮਲੇ ਕੀਤੇ ਜਾ ਸਕਦੇ ਨੌਜਵਾਨਾਂ ਵੱਲੋਂ। ਤੇ ਇਹ ਇਨਪੁਟ ਜਿਹੜੀ ਆ ਪੰਜਾਬ ਦੇ ਇੰਟੈਲੀਜੈਂਸ ਵਿੰਗ ਦੀ ਆ। ਸ਼ਾਇਦ ਬੜੀ ਇੱਥੇ ਵੀ ਹਾਸੋਹੀਣੀ ਗੱਲ ਆ ਜੀ ਪ੍ਰਵੀਨ ਜੀ, ਜਿਸ ਪੰਜਾਬ ਪੁਲਿਸ ਦੀ ਇਹ ਦੁਰਗਤ ਹੋ ਗਈ ਆ ਕਿ ਉਹਦੇ ਥਾਣੇ ਚੌਂਕੀਆਂ ਹੀ ਸੁਰੱਖਿਅਤ ਨਹੀਂ, ਉੱਥੇ ਗ੍ਰਨੇਡ ਸੁੱਟੇ ਜਾਂਦੇ, ਤੇ ਗ੍ਰਨੇਡ ਜਿਹੜੇ ਆ ਉਹ ਏਦਾਂ ਸੁੱਟੇ ਜਾਂਦੇ ਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਸਨ ਕਿ ਲੋਕਾਂ ਦੇ ਘਰੇ ਧਾਗੇ ਤਵੀਤ ਸੁੱਟੇ ਜਾਂਦੇ ਸੀ। ਅੱਜ ਵੀ ਸ਼ਾਇਦ ਕੁਝ ਲੋਕ ਹੈਗੇ ਨੇ ਉਹੋ ਜਿਹੀ ਮਾਨਸਿਕਤਾ ਵਾਲੇ। ਤਾਂ ਮਤਲਬ ਏਦਾਂ ਜਿਵੇਂ ਹਨੇਰੇ 'ਚ ਧਾਗੇ ਤਵੀਤ ਸੁੱਟ ਜਾਂਦੇ ਸੀ, ਓਦਾਂ ਸਰ ਗ੍ਰਨੇਡ ਸੁੱਟ ਜਾਂਦੇ ਨੇ ਲੋਕਾਂ ਦੇ ਘਰਾਂ 'ਚ। ਉਹ ਤੇ ਪੰਜਾਬ ਪੁਲਿਸ ਨੂੰ ਇੰਟੈਲੀਜੈਂਸ ਦੀ ਕਹਿ ਲਓ ਕਿ ਇਨਪੁਟ ਮਿਲਦੀ ਨਹੀਂ ਹੈ। ਤੇ ਖੁਦ ਛੱਡੋ, ਉਹ ਵੀ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ਤੇ ਆਰਪੀਜੀ ਅਟੈਕ ਹੋ ਗਿਆ ਜੀ। ਦੇਖ ਲਓ ਤੁਸੀਂ, ਜਿਨ੍ਹਾਂ ਦਾ ਕੰਮ ਹੀ ਇੰਟੈਲੀਜੈਂਸ ਕਰਦੀ ਹੈ, ਉਹ ਤੇ ਇਨਪੁਟ ਮਿਲਿਆ ਨਾ, ਤੇ ਸਿੱਧੂ ਮੂਸੇਵਾਲੇ ਦਾ ਇਨਪੁਟ ਮਿਲਿਆ, ਉਹਨੂੰ ਤੇ ਬਚਾ ਨਾ ਸਕੇ। ਤੇ ਕੇਜਰੀਵਾਲ ਦਾ ਇਨਪੁਟ ਕੇਂਦਰੀ ਏਜੰਸੀਆਂ ਕੋਲ ਨਹੀਂ ਆਇਆ ਥ੍ਰੈਟ ਦਾ, ਇਹਨਾਂ ਕੋਲ ਆ ਗਿਆ। ਹੈ ਨਾ ਕਮਾਲ ਦੀ ਗੱਲ। ਬਿਲਕੁਲ ਇਹ ਸਭ ਕੁਝ ਚੱਲਣ ਡਿਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹਨਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਛਤਰੀ ਜਿਹੜੀ ਆ ਉਹ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਤੁਸੀਂ ਦੇਖ ਲਓ ਕਿ ਇਹਨਾਂ ਨੂੰ ਹੁਣ ਉੱਥੋਂ ਦੀ ਪੁਲਿਸ ਤੇ ਵੀ ਵਿਸ਼ਵਾਸ ਨਹੀਂ ਹੈ। ਤੇ ਪੁਲਿਸ ਬਾਰੇ ਤੇ ਤੁਹਾਨੂੰ ਪਤਾ, ਅਰਵਿੰਦ ਕੇਜਰੀਵਾਲ ਨੇ ਇੱਕ ਬੜਾ ਗੰਦਾ ਸ਼ਬਦ ਇਸਤੇਮਾਲ ਕਰ ਦਿੱਤਾ ਸੀ ਇੱਕ ਵਾਰੀ ਪੰਜਾਬ ਪੁਲਿਸ, ਤੇ ਬਾਅਦ ਦੇ ਵਿੱਚ ਸ਼ਾਇਦ ਮਾਫੀ ਮੰਗਣੀ ਪਈ ਸੀਗੀ ਜੀ। ਤੋਂ ਮਤਲਬ ਕਿ ਹੁਣ ਤੁਸੀਂ ਵੇਖੋ, ਇਹਨਾਂ ਨੂੰ ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਆ ਉਹਦੇ ਤੇ ਵਿਸ਼ਵਾਸ ਨਹੀਂ ਹੈ, ਪਰ ਉਹ ਕਹਿੰਦੇ ਆ ਕਿ ਨਹੀਂ, ਇਹੋ ਜਿਹਾ ਕੁਛ ਨਹੀਂ, ਜੇ ਹੋਏਗਾ ਤਾਂ ਅਸੀਂ ਦੇਖ ਲਵਾਂਗੇ ਆਪਣੇ ਪੱਧਰ ਤੇ, ਪਰ ਪੰਜਾਬ ਪੁਲਿਸ ਦੀ ਸੁਰੱਖਿਆ ਅਸੀਂ ਨਹੀਂ ਦੇਵਾਂਗੇ। ਇਹ ਸ਼ਾਇਦ ਇਸ ਕਰਕੇ ਆ ਪ੍ਰਵੀਨ ਜੀ ਕਿ ਅੱਗੇ ਤੇ ਕੰਮ ਸ਼ਾਇਦ ਉੱਥੇ ਚੱਲ ਜਾਂਦਾ ਹੋਊਗਾ, ਪਰ ਹੁਣ ਇਹਨਾਂ ਨੂੰ ਪਤਾ ਹੈ ਕਿ ਜੇ ਪੰਜਾਬ ਪੁਲਿਸ ਵਾਲੇ ਨਾਲ ਤੁਰੇ ਤਾਂ ਫਿਰ ਰੌਲਾ ਜ਼ਿਆਦਾ ਪਊਗਾ, ਕਿਉਂ ਨਾ ਆਫੀਸ਼ੀਅਲੀ ਲੈ ਲਈਏ। ਤਾਂ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਇੱਕ ਬੜਾ ਹੀ ਹੌਲੇ ਦਰਜੇ ਦਾ ਮਾਮਲਾ ਬਣ ਜਾਂਦਾ ਹੈ ਕਿ ਪੰਜਾਬ ਪੁਲਿਸ ਦੇ ਕੋਲ ਇਨਪੁਟ ਆ, ਕੇਂਦਰੀ ਏਜੰਸੀਆਂ ਦੇ ਕੋਲ ਕੋਈ ਇਨਪੁਟ ਨਹੀਂ। ਇਹਦਾ ਮਤਲਬ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਬਈ ਕੇਂਦਰੀ ਏਜੰਸੀਆਂ ਤੋਂ ਵੀ ਜ਼ਿਆਦਾ ਕੈਪੇਬਲ ਹੋ ਗਈ ਆ। ਬਿਲਕੁਲ।
ਸਰਕਾਰ ਤਾਂ ਉੱਥੇ ਲੈ ਹੀ ਗਏ ਹੋ, ਰਹਿੰਦੀ ਖੁੰਦੀ ਜਿਹੜੀ ਇੱਥੇ ਫੋਰਸ ਆ ਮਾੜੀ ਮੋਟੀ ਉਹ ਵੀ ਬਸ ਐਂ ਬਹਾਨੇਬਾਜ਼ੀਆਂ ਜਿਹੀਆਂ ਨਾਲ ਇਹਨਾਂ ਨੇ ਲੈ ਜਾਣੀ ਹੈ ਮਿੰਟੂ ਜੀ। ਜੀ ਠੀਕ ਹੈ ਜੀ। ਹਾਂਜੀ ਹਾਂ ਨਹੀਂ ਵਧੀਆ ਗੱਲ ਹੈ। ਹੂੰ ਤੇ ਮੈਂ ਤਾਂ ਕਹਿੰਦਾ ਮਰਜ਼ੀ ਕਰ ਦੇਣ ਸਾਨੂੰ ਦਿੱਲੀ ਤੇ ਪੰਜਾਬ ਇਕੱਠੇ ਹੀ ਕਰ ਦੇਣ ਜੀ, ਕੋਈ ਵਿਚਾਰ ਪੈਸੇ ਸਾਡੀ ਇਕਨੋਮੀ ਤੇ ਮਜ਼ਬੂਤ ਹੋ ਜਾਵੇ, ਉੱਥੇ ਤਾਂ ਪੈਸਾ ਤੇ ਲਵਾਵਾ ਇਹਨਾਂ ਕੋਲ। ਹਾਂਜੀ ਉਹ ਨਿੱਕੇ ਹੁੰਦੇ ਨਾ ਮਿੰਟੂ ਜੀ ਜਦੋਂ ਖੇਡਦੇ ਹੁੰਦੇ ਸੀ ਕੋਈ ਨਿੱਕਾ ਬੂਟਾ ਛੋਟਾ ਦਰਖਤ ਉਹ ਖੁੰਘ ਲੈਂਦੇ ਸੀਗੇ ਦੂਜੀ ਥਾਂ ਤੇ ਲਾਉਣ ਵਾਸਤੇ, ਉਹਦੀਆਂ ਜੜ੍ਹਾਂ 'ਚ ਮਿੱਟੀ ਜੀ ਪਾ ਕੇ ਉਹਦਾ ਮਤਲਬ ਆਲੇ ਦੁਆਲੇ ਬਣਾ ਲੈਣਾ ਵੀ ਇਹ ਕਿਤੇ ਮੁਰਝਾ ਨਾ ਜਾਵੇ। ਉਹ ਹਿਸਾਬ ਹੋਇਆ ਖੜਾ ਹੁਣ, ਖੁੰਗੀ ਬੈਠਿਆ ਸਾਰਾ ਕੁਝ ਪੰਜਾਬ ਦੇ ਵਿੱਚੋਂ। ਇਹ ਨਹੀਂ ਇਕੱਲੇ ਦਿੱਲੀ ਵਾਲੇ ਵੀ ਜਿੰਨਾ ਮਾੜਾ ਮੋਟਾ ਉਹਨਾਂ ਦਾ ਦਾ ਲੱਗਦਾ ਜਿੱਥੇ ਕਿਤੇ ਵੀ ਉਹਨਾਂ ਨੂੰ ਅਧਿਕਾਰਾਂ ਅਖਤਿਆਰਾਂ ਦੇ ਵਿੱਚ ਆਪਾਂ ਲਗਾਤਾਰ ਚਰਚਾ ਕਰਦੇ ਰਹੇ ਨੇ ਮਿੰਟੂ ਜੀ ਵੱਖ-ਵੱਖ ਖਬਰਾਂ ਦੇ ਵਿੱਚ, ਉਹ ਬਸ ਉਹ ਨਾਲ ਦੀ ਨਾਲ ਉਹ ਖੁੰਘ ਲੈਂਦੇ ਉੱਥੋਂ ਹੱਕ ਹਕੂਕ ਜਿਹੜਾ ਵੀ ਹੈ। ਚਲੋ ਖੈਰ ਸਰਪੰਚ ਦੀ ਗੱਲ ਕਰੀਏ ਜੀ, ਤੇ ਕੇਸ ਦਰਜ ਹੋਇਆ ਮਿੰਟੂ ਜੀ ਟੈਕਸ ਵਸੂਲੀ ਮਾਮਲੇ 'ਚ। ਆਹੋ ਜੀ, ਇਹਨੇ ਆਪਦੇ ਪਿੰਡ ਵੱਖਰਾ ਹੀ ਕੰਮ ਤੋਰ ਦਿੱਤਾ ਕਿ ਗੱਡੀਆਂ ਜਿਹੜੀਆਂ ਕਾਰਾਂ ਵਗੈਰਾ ਟੈਕਸੀਆਂ ਲੰਘਦੀਆਂ ਸੀਗੀਆਂ ਉਹਨਾਂ ਤੋਂ 200 ਰੁਪਏ ਪਰਚੀ, 200 ਰੁਪਏ ਪਰਚੀ। ਤੇ ਉਹ ਇੱਕ ਟੈਕਸੀ ਡਰਾਈਵਰ ਨੇ ਵੀਡੀਓ ਬਣਾ ਲਿਆ ਤੇ ਉਹ ਵੀਡੀਓ ਵਾਇਰਲ ਹੋ ਗਿਆ। ਇਹ ਸ਼ੰਭੂ ਬਾਰਡਰ ਦੇ ਨੇੜੇ ਪਿੰਡ ਮਾੜੂ ਹੈ, ਉੱਥੋਂ ਜਿਹੜੇ ਵਹੀਕਲ ਗੁਜ਼ਰਦੇ ਸਨ ਉਹਨਾਂ ਦੇ ਖਿਲਾਫ ਇਹਨਾਂ ਨੇ ਪਰਚੀ ਲਾ ਰੱਖੀ ਸੀਗੀ। ਜਿਵੇਂ ਇਹ ਵੀਡੀਓ ਵਾਇਰਲ ਹੋਇਆ ਲੋਕਾਂ ਨੇ ਬਹੁਤ ਲਾਹਨਤਾਂ ਪਾਈਆਂ ਕਿ ਬਈ ਇਹ ਵਸੂਲੀ ਕਮਾਲ ਦੀ ਗੱਲ ਹੈ, ਤੁਸੀਂ ਜਿਹੜੇ ਵਿਚਾਰੇ ਡਰਾਈਵਰ ਇਸ ਤਰ੍ਹਾਂ ਦੇ ਆ ਉਹਨਾਂ ਦੇ ਉੱਤੇ ਇਹ ਨਜਾਇਜ਼ ਵਸੂਲੀ ਦੀ ਤਲਵਾਰ ਰੱਖ ਦਿੱਤੀ ਆ। ਤੇ ਹੁਣ ਦੱਸਦੇ ਆ ਕਿ 3 ਜਣਿਆਂ ਤੇ ਪਰਚਾ ਕੱਟਿਆ ਗਿਆ ਸਰਪੰਚ ਸਮੇਤ। ਸਰਪੰਚ ਵੀ ਐਡਾ ਕੱਬਾ ਸੁਭਾਅ ਚੱਕੀ ਫਿਰਦਾ, ਕਹਿੰਦਾ ਕਿ ਜੋ ਮਰਜ਼ੀ ਕਰ ਲਓ ਇਹ ਪਰਚੀ ਜਾਰੀ ਰਹੇਗੀ, ਕਿਉਂਕਿ ਜਿਹੜੇ ਇਧਰੋਂ ਵਹੀਕਲ ਲੰਘਦੇ ਆ ਬਾਈ ਸਾਡੀ ਤੇ ਉਹ ਸੜਕ ਦਾ ਨੁਕਸਾਨ ਕਰਦੇ ਆ। ਦੇਖੋ 13ਵੀਂ ਗੱਲ ਆ ਕਮਾਲ। ਮੈਂ ਅੱਛਾ ਇੱਕ ਹੋਰ ਗੱਲ ਕਹੀ ਸੀ, ਮੈਂ ਆਖਿਆ ਜੀ ਇਸੇ ਹਿਸਾਬ ਦੇ ਨਾਲ ਆ ਲਓ ਖਬਰ ਵੀ ਆ ਰਹੀ ਆ ਕਿ ਇਹ ਜਿਹੜਾ ਬਿੰਦਰ ਬਖੂ ਸਰਪੰਚ ਆ ਇਹਦੇ ਘਰ ਛਾਪਾਮਾਰੀ ਵੀ ਹੋ ਗਈ ਆ, ਰੇਡ ਵੀ ਪੁਲਿਸ ਨੇ ਤਗੜੀ ਮਾਰੀ ਆ। ਤਾਂ ਗੱਲ ਇਹ ਆ ਕਿ ਤੁਸੀਂ ਵੇਖੋ, ਸ਼ਾਇਦ ਮੈਨੂੰ ਲੱਗਦਾ ਜੇ ਮੈਂ ਨਹੀਂ ਭੁੱਲਦਾ ਤੇ ਗਰਲਾਲ ਘਨੌਰ ਦਾ ਪਿੰਡ ਵੀ ਇਹ ਆ, ਹਾਲਾਂਕਿ ਕਨਫਰਮ ਨਹੀਂ। ਮੈਂ ਪਟਿਆਲੇ ਜ਼ਿਲ੍ਹੇ ਦੇ ਪਿੰਡਾਂ ਤੋਂ ਕਾਫੀ ਵਾਕਿਫ ਹੈ, ਮੈਨੂੰ ਲੱਗਦਾ, ਚਲੋ ਮੈਂ ਕਨਫਰਮ ਨਹੀਂ, ਕਨਫਰਮ ਕਰਕੇ ਤੁਹਾਨੂੰ ਕੱਲ ਦੱਸੂਗਾ, ਸ਼ਾਇਦ ਪਿੰਡ ਭਲਵਾਨ ਦਾ ਇਹੋ ਆ। ਤਾਂ ਗੱਲ ਇਹ ਆ ਕਿ ਹੁਣ ਤੁਸੀਂ ਦੇਖੋ ਜੇ ਇਸ ਤਰ੍ਹਾਂ ਦੀ ਪਰਚੀ ਲੱਗਣ ਲੱਗ ਪਵੇ, ਸਭ ਸਾਡੇ ਵੱਲ ਨਾ ਬਾਦਲ ਸਰਕਾਰ 'ਚ ਪਿੰਡਾਂ ਦੀਆਂ ਸੜਕਾਂ ਵੱਟ ਕੱਢਵੀਆਂ ਬਣੀਆਂ ਸੀਗੀਆਂ। ਹਾਂਜੀ ਹਾਂਜੀ ਮੈਨੂੰ ਲੱਗਦਾ ਸੀ ਕਿ 10-20 ਸਾਲ ਕਿਤੇ ਜਾਂਦੀਆਂ ਨਹੀਂ। ਵੱਡੀਆਂ ਸੜਕਾਂ ਬਣਾ ਦਿੱਤੀਆਂ ਪਿੰਡਾਂ 'ਚ। ਹਾਂਜੀ ਹਾਂਜੀ ਤੇ ਹੋਇਆ ਕੀ ਕਿ ਸਾਡੇ ਪਿੰਡਾਂ 'ਚ ਟਿੱਬੇ ਆ ਜੀ, ਇੱਥੋਂ ਲੋਕ ਰੇਤਾ ਫ੍ਰੀ 'ਚ ਚੁਕਾ ਦਿੰਦੇ, ਮਿੱਟੀ ਜਿਹਨੂੰ ਆਪਾਂ ਕਹਿੰਦੇ ਆ। ਤੇ ਸਾਡੇ ਇੱਥੋਂ ਲਾਗੇ ਹਾਈਵੇ ਬੜੇ ਬਣਦੇ ਪਏ ਨੇ ਤੇ ਉਹ ਚੁੱਕ ਕੇ ਲਈ ਜਾਂਦੇ, ਚੁੱਕ ਕੇ ਲਈ ਜਾਂਦੇ ਆ ਲੋਕ, ਮੁੱਲ ਪੈਸੇ ਦੇ ਕੇ ਉਹਨਾਂ ਤੋਂ ਚੁਕਾਉਂਦੇ। ਤੇ ਉਹ ਜਿਹੜੇ ਟਿੱਪਰ ਨੇ ਟਰੱਕ ਜੇ ਹੁੰਦੇ ਜਿਹੜੇ, ਉਹਨਾਂ ਨੇ ਸਾਰੀਆਂ ਸੜਕਾਂ ਸਾਡੀਆਂ ਤੋੜਤੀਆਂ, ਬਿਲਕੁਲ ਪੁਲੀਆਂ ਤੋੜਤੀਆਂ, ਗਲੀਆਂ ਤੋੜਤੀਆਂ ਜੀ। ਤੇ ਫਿਰ ਉਹਨਾਂ ਦੇ ਤੇ ਇੱਕ ਫੇਰੇ ਤੇ 500-500 ਰੁਪਇਆ ਚਾਹੀਦਾ ਪਰਚੀ ਦਾ, ਚਾਹੀਦਾ ਬਿਲਕੁਲ ਸਹੀ। ਕਿਉਂਕਿ ਉਹ ਫ੍ਰੀ 'ਚ ਕਿਸਾਨਾਂ ਤੋਂ ਮਿੱਟੀ ਚੁੱਕ ਰਹੇ, ਨਾਲੇ ਪੈਸੇ ਲੈ ਕੇ ਲੱਖ ਰੁਪਈਆ ਲੈਂਦੇ ਉਹ ਕਿਸਾਨਾਂ ਤੋਂ ਕਿੱਲੇ ਦਾ। ਉਹ ਅੱਛਾ ਹਾਂਜੀ, ਮੈਂ ਤਾਂ ਇਹਦੇ ਤੇ ਇੱਕ ਦਿਨ ਵੀਡੀਓ ਬਣਾਉਣ ਚਲਾ ਗਿਆ ਸੀਗਾ, ਉਹ ਅੱਗੋਂ ਰੋਣ ਲੱਗ ਪਿਆ ਬੰਦਾ, ਕਹਿੰਦਾ ਯਾਰ ਛੱਡ ਯਾਰ, ਅਸੀਂ ਤੇ ਪੈਸੇ ਦਿੱਤੇ ਆ। ਮੈਂ ਤਾਂ ਘੇਰ ਲੈਣਾ ਉਹਨਾਂ ਜੀ, ਸਾਈਡ ਸੂਟ ਵੀ ਨਹੀਂ ਦਿੰਦੇ ਇਹ, ਨਾ ਸਾਈਡ ਨਹੀਂ, ਮੇਰੀ ਬਹੁਤ ਗਰਾਰੀ ਫਸਦੀ ਇਹਨਾਂ ਨਾਲ ਜੀ। ਕਰੀਏ ਕੀ, ਅਫਸਰ ਸੁਣਦੇ ਹੀ ਨਹੀਂ ਇਹ ਗੱਲ। ਮੈਂ ਤਾਂ ਸ਼ਿਕਾਇਤਾਂ ਸ਼ਿਕੂਤਾਂ ਬਹੁਤ ਪਾਉਣਾ, ਪਿੰਡ ਵਾਲਿਆਂ ਨੂੰ ਕਹੀਦਾ ਬਥੇਰਾ। ਤਾਂ ਮਤਲਬ ਕਿ ਸੜਕਾਂ ਤੋੜ ਦਿੰਦੇ ਸਾਰਾ, ਤੇ ਇਹ ਤਾਂ ਫਿਰ 500-500 ਰੁਪਏ ਇਹਨਾਂ ਤੋਂ। ਆਹ ਜਿਹੜੇ ਟਰਾਲੇ ਜੇ ਬਣਾਏ ਆ ਟਰੈਕਟਰਾਂ ਵਾਲੇ, ਹਾਂਜੀ ਇਹ ਕੀ ਕਰਦੇ ਆ? ਤਾਂ ਮਤਲਬ ਕਿ ਫਿਰ ਇਹਨਾਂ ਤੋਂ ਵੀ ਪਰਚੀ ਕੱਟਣੀ ਚਾਹੀਦੀ ਆ। ਸਭ ਤੋਂ ਜ਼ਿਆਦਾ ਨੁਕਸਾਨ ਤੇ ਕਰ ਰਹੇ, ਕਾਰ ਲੰਘ ਰਹੀ, ਕੋਈ ਜੀਪ ਲੰਘ ਰਹੀ, ਉਹਦਾ ਕੀ ਨੁਕਸਾਨ ਹੈ? ਤਾਂ ਕਾਰ ਵਾਲਿਆਂ ਤੋਂ ਵੀ, ਕਾਰ ਕਿਹੜਾ ਦੇਖੋ ਕੀ ਸੜਕ ਤੋੜਦੀ ਹੈ ਕਾਰ ਵੀ, ਉਹ ਕਾਰ ਵਾਲੇ ਤੋਂ ਵੀ 200 ਰੁਪਇਆ ਲੈ ਰਹੇ। ਤੇ ਫਿਰ ਉਹ ਵਿਚਾਰਾ ਬੈਠ ਰਿਹਾ ਡਰਾਈਵਰ, ਕਹਿੰਦਾ ਯਾਰ ਮੈਂ ਮਾਲਕ ਨੂੰ ਜਾ ਕੇ ਪਰਚੀ ਕੀ ਦਿਖਾਊਂਗਾ? ਕਹਿੰਦਾ ਗੂਗਲ ਪੇ ਕਰਦੇ, ਤੂੰ ਜਾ ਕੇ ਸਕਰੀਨਸ਼ਾਟ ਦਿਖਾ ਦੇ ਲੈ। ਕਮਾਲ, ਆਪਦਾ ਹੀ ਕਾਇਦਾ ਕਾਨੂੰਨ ਕੱਢ ਲਿਆ ਉਹਨੇ ਤੇ ਆਪਦਾ ਹੀ ਜੀ, ਬਸ ਸਾਰਾ ਕੁਛ ਵਿਧੀ ਵਿਧਾਨ ਬਣਾ ਲਿਆ। ਤੇ ਹੁਣ ਸਰਪੰਚ ਦੇ ਘਰੇ ਰੇਡ ਪਈ ਆ, ਬੜੀ ਵੀਡੀਓ ਵਾਇਰਲ ਹੋਈ ਕਿ ਆਹ ਹੀ ਬਦਲਾਅ ਵੇਖਣ ਵਾਲਾ ਰਹਿ ਗਿਆ ਸੀ ਕਿ ਹੁਣ ਪਿੰਡ ਟੈਕਸ ਦੇਣਾ ਪਊਗਾ। ਜੀ ਹੱਦ ਹੋ ਗਈ। ਇਹਨਾਂ ਦੇ ਰਾਜ ਦੇ ਵਿੱਚ ਤੇ ਉਹ ਕੁਝ ਵੇਖਣ ਨੂੰ ਮਿਲ ਰਿਹਾ ਹੈ ਜਿਹੜਾ ਕਦੇ ਸੋਚਿਆ ਨਹੀਂ ਸੀਗਾ। ਤਾਂ ਖੈਰ ਇਹ ਪਰਚਾ ਤੇ ਹੋ ਗਿਆ ਦਰਜ, ਹੁਣ ਇਹਨੂੰ ਫੜਨ ਗਏ ਆ ਸਰਪੰਚ, ਪਤਾ ਨਹੀਂ ਵੇਖੋ ਰਾਤ ਦੇ ਹਨੇਰੇ 'ਚ ਲੱਭਦਾ ਕਿ ਨਹੀਂ। ਬਿਲਕੁਲ ਜੀ।
ਮਿੰਟੂ ਜੀ, ਤੁਸੀਂ ਜਿਹੜੇ ਆਪਣੇ ਬਾਰਡਰ ਬੈਲਟ ਆ ਨਾ, ਸਰਹੱਦੀ ਜਿਹੜੇ ਪਿੰਡ ਨੇ, ਪਠਾਨਕੋਟ ਤੋਂ ਲੱਗ ਜਾਓ ਤੇ ਹੇਠਾਂ ਤੱਕ, ਅਬੋਹਰ ਤੱਕ ਗੱਲ ਕਰ ਲਓ, ਤੇ ਚਾਹੇ ਚੰਡੀਗੜ੍ਹ ਤੋਂ ਲੱਗ ਜਾਓ ਤੇ ਇੱਧਰ ਫਿਰੋਜ਼ਪੁਰ ਤੱਕ, ਸਾਰੀਆਂ ਸੜਕਾਂ ਉਹਨਾਂ ਦੀਆਂ ਤੋੜੀਆਂ ਪਈਆਂ ਨੇ ਮਾਈਨਿੰਗ ਵਾਲਿਆਂ ਨੇ, ਜਿਹੜੇ ਮਾਈਨਿੰਗ ਕਰਦੇ ਲੋਕ, ਤੇ ਉਹਨਾਂ ਦੀ ਸੁਣਵਾਈ ਕੋਈ ਨਹੀਂ। ਧਰਨੇ ਲਾ ਕੇ ਉਹ ਲੋਕ ਅੱਕ ਕੇ, ਹਾਰ ਕੇ, ਲਾਉਣੋਂ ਹਟ ਗਏ। ਉਹ ਅਕਾਲੀਆਂ ਦੀ ਸਰਕਾਰ 'ਚ ਧਰਨੇ ਲਾਉਣ ਲੱਗੇ ਆ ਕਿ ਬਈ ਮਾਫੀਆ ਸਾਡੀਆਂ ਸੜਕਾਂ ਤੋੜ ਰਿਹਾ। ਕੈਪਟਨ ਦੀ ਸਰਕਾਰ 'ਚ ਵੀ ਲਾ ਲਏ, ਚੰਨੀ ਸਾਹਿਬ ਵੀ ਆ ਗਏ, ਮਾਨ ਸਾਹਿਬ ਵੀ 3 ਸਾਲ ਕੱਢ ਲਏ ਆ, ਉਹਨਾਂ ਦੀ ਸੁਣਵਾਈ ਕੋਈ ਨਹੀਂ। ਆ ਜਿੰਨੇ ਬਾਰਡਰ ਦੇ ਜਿੰਨੇ ਆ 7-8 ਜ਼ਿਲ੍ਹੇ ਨੇ, ਸਾਰਿਆਂ ਦੀਆਂ ਸੜਕਾਂ ਤੋੜਤੀਆਂ। ਤੇ ਉਹ ਜਿਹੜੇ ਤੁਸੀਂ ਕਹਿਣਾ ਨਾ, ਮਿੱਟੀ ਕਿਸਾਨ ਪੈਸੇ ਦੇ ਰਹੇ ਨੇ ਆਪਦੇ ਪੱਲਿਓਂ, ਬਠਿੰਡੇ ਏਰੀਏ ਦੇ ਵਿੱਚ ਕੁਛ ਯਾਰ ਦੋਸਤ ਨੇ, ਮਿੱਤਰ ਨੇ ਮਿੰਟੂ ਜੀ, ਉਹਨਾਂ ਨੂੰ ਹਾਈਵੇਜ਼ ਵਾਲੇ ਪੈਸੇ ਦੇ ਰਹੇ ਨੇ। ਉਲਟਾ ਤੁਸੀਂ ਦੇਖੋ, ਜਿੱਥੇ ਮਿੱਟੀ ਦੀ ਸ਼ਾਰਟੇਜ ਹੈ, ਸਾਡੇ ਤਾਂ ਵਾਧੂ ਹੈ, ਆਪਣੇ ਵਾਧੂ ਹੈ ਜੀ, ਆਪਣੇ ਟਿੱਬੇ ਆ। ਲੋਕਾਂ ਨੂੰ ਇਹ ਹੈ ਵੀ ਚੱਲ ਯਾਰ ਕੋਈ 4 ਕਨਾਲਾਂ ਪੈਲੀ ਨਿਕਲੂਗੀ ਜੇ ਟਿੱਬਾ ਚੱਕਿਆ ਜਾਊਗਾ। ਹਾਂਜੀ, ਮੈਂ ਤਾਂ ਬੜਾ ਲੋਕਾਂ ਨੂੰ ਕਹਿਣਾ, ਪਰ ਲੋਕ ਮੰਨਦੇ ਨਹੀਂ। ਬਈ ਏਕਾ ਕਰ ਲਓ, ਆਪੇ ਮਿੱਟੀ ਤਾਂ ਤੁਹਾਡੀਆਂ ਮਿੰਨਤਾਂ ਕਰਕੇ ਚੁੱਕੂਗੇ। ਹਾਂਜੀ। ਪਰ ਇਹ ਇਸੇ ਵਾਲ ਨੇ ਜੀ। ਇਹ ਅੱਗੋਂ ਕਹਿੰਦੇ ਤੂੰ ਬੜਾ ਸਿਆਣਾ, ਤੂੰ ਸਾਡਾ ਨੁਕਸਾਨ ਕਰਦਾ ਚੁੱਕਿਆ। ਹਾਂਜੀ, ਇਹ ਨਹੀਂ ਜੀ। ਅੱਗੋਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਕਿਉਂਕਿ ਮੈਂ ਗੱਲ ਕਰ ਦਿੰਦਾ ਹੁੰਦਾ, ਮੇਰਾ ਸੁਭਾਅ ਹੈ। ਇਹ ਨਹੀਂ ਇਹ ਟਲਦੇ। ਇਹ ਕਹਿੰਦੇ ਤੂੰ ਬਹੁਤ ਸਿਆਣਾ, ਸਾਡੀ ਪੈਲੀ। ਮੈਂ ਬਥੇਰਿਆਂ ਨੂੰ ਜਾ ਕੇ ਕਿਹਾ ਜੀ, ਮੈਂ ਤਾਂ ਬਹੁਤ ਪਿੱਟਦਾ ਰਿਹਾ। ਮੇਰੇ ਪਿੰਡ ਦੀਆਂ ਸਾਰੀਆਂ ਸੜਕਾਂ ਤੋੜੀਆਂ, ਮੈਂ ਇਹਨਾਂ ਨੂੰ ਕਹਿੰਦਾ ਰਿਹਾ, ਇਹਨਾਂ ਨੂੰ ਘੇਰ ਲਓ, ਇਹਨਾਂ ਨੇ ਸੜਕਾਂ ਬਣਾ ਕੇ ਜਾਣੀਆਂ ਨੇ। ਜੇ ਤੋੜੀਆਂ ਤੇ ਇਹ ਠੇਕੇਦਾਰ ਨੂੰ ਕਹੋ ਸਾਰੀਆਂ ਨਾ ਕਿਹੜਾ ਕਰੇ। ਮੈਂ ਕਿਹਾ ਜੀ ਹੁਣ ਮੈਂ ਤੇ ਥੱਲੇ ਸਿਰ ਦੇ ਨਾਲ ਰਿਹਾ, ਹੋਰ ਦੱਸੋ ਕੀ ਕਰਾਂ। ਸਹੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਗੱਲ ਕਰੀਏ ਆਪਾਂ। ਆਗੂਆਂ ਨੇ ਮੰਗ ਕੀਤੀ ਹੈ ਵੀ ਜਿਹੜੇ ਕਿਸਾਨਾਂ ਦੇ ਉੱਤੇ ਪਰਚੇ ਕੀਤੇ ਗਏ ਆ, ਉਹ ਰੱਦ ਕਰੋ। ਪ੍ਰਧਾਨ ਮੰਤਰੀ ਦੀ ਫੇਰੀ ਵਾਲਾ ਇਹ ਮਾਮਲਾ, 25 ਕਿਸਾਨਾਂ ਦੇ ਉੱਤੇ ਸ਼ਾਇਦ ਪਰਚੇ ਕੀਤੇ ਗਏ ਨੇ ਜੀ। 24 ਕਿਸਾਨਾਂ ਤੇ ਕੀਤੇ ਗਏ ਸ਼ਾਇਦ। ਦੇਖੋ, ਇਹ 307 ਜਿਹੜੀ ਹੈ ਨਾ ਧਾਰਾ ਲੱਗ ਗਈ, ਪਹਿਲਾਂ 283 ਸੀ। ਮੈਂ ਇਸੇ ਕਰਕੇ ਕਹਿਣਾ ਪ੍ਰਵੀਨ ਜੀ, ਕਿ ਤੁਹਾਡਾ ਆਗੂ ਜੇ ਕੋਈ ਹੈ ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਉਂਗਲ ਕਰੇ ਤਾਂ ਤੁਸੀਂ ਖੂਹ 'ਚ ਛਾਲ ਮਾਰ ਦਿਓ। ਤੁਹਾਨੂੰ ਖੁਦ ਨੂੰ ਵੇਖਣਾ। ਤੁਹਾਨੂੰ ਯਾਦ ਹੈ ਜਿਸ ਦਿਨ ਇਹ ਸਭ ਕੁਝ ਹੋਇਆ ਸੀ, ਉਸ ਦਿਨ ਆਪਾਂ ਇੱਕ ਸ਼ੋਅ ਕਰ ਰਹੇ ਸੀਗੇ ਇਕੱਠੇ। ਹਾਂਜੀ ਕਰ ਰਹੇ ਸੀ। ਯਾਦ ਕਰੋ, ਪਿੱਛੇ ਆਪਦੀ ਯਾਦਾਸ਼ਤ ਨੂੰ ਲੈ ਕੇ ਜਾਓ, ਮੈਂ ਉਸ ਦਿਨ ਕੀ ਕਿਹਾ ਸੀ। ਇਹ ਮਾਮਲਾ ਗੰਭੀਰ ਹੈ, ਇਹਦੇ ਤੇ ਕੱਛਾਂ ਨਹੀਂ ਵਜਾਉਣੀਆਂ ਚਾਹੀਦੀਆਂ। ਇਹਦੇ ਤੇ ਕੋਈ ਇਹ ਨਹੀਂ ਹੈ ਕਿ ਅਸੀਂ ਪ੍ਰਧਾਨ ਮੰਤਰੀ ਦਾ ਕਾਫਲਾ ਰੋਕ ਦਿੱਤਾ। ਜੀ ਆ ਤੁਸੀਂ ਦੇਖ ਲਓ, ਹੁਣ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਕਮੇਟੀ ਬਣੀ, ਕਮੇਟੀ ਦੀ ਸਿਫਾਰਿਸ਼ ਤੇ 307 ਦਾ ਪਰਚਾ ਹੋਇਆ ਹੋਊਗਾ ਨਾ। ਸਰ ਉਹ ਟੁੱਟਣੀ ਨਹੀਂ 307। ਇਹ ਤਾਂ ਰੱਦ ਕਰਵਾ ਲੈਣ ਤਾਂ ਬਿਹਤਰ ਹੈ। ਰੱਦ ਬਿਲਕੁਲ ਰੱਦ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਬਣੀ ਕਮੇਟੀ ਦੀ FIR ਕੌਣ ਕਰੂਗਾ? ਥਾਣੇਦਾਰ ਤੇ ਕਰਨ ਹੋ ਰਿਹਾ ਜੀ। ਬਾਈ ਭਗਵੰਤ ਮਾਨ ਨਹੀਂ, ਮਤਲਬ ਹੀ ਨਹੀਂ ਅਮਿਤ ਸ਼ਾਹ ਤੋਂ 1 ਇੰਚ ਵੀ ਹਿੱਲ ਜਾਵੇ। ਸਹੀ ਤਾਂ ਮਤਲਬ ਕਿ ਹੁਣ ਫਿਰ ਉੱਥੇ ਟੇਬਲ ਤੇ ਜਦੋਂ ਬੈਠੋਗੇ ਉੱਥੇ ਜਾਣਾ ਪਊਗਾ। ਇਹ ਤੇ ਇੱਕ ਕਿਸਾਨ ਗਿਆ ਜ਼ਮਾਨਤ ਕਰਵਾਉਣ, ਜੱਜ ਨੇ ਆਖਿਆ ਤੇਰੀ ਜ਼ਮਾਨਤ ਕਿਵੇਂ ਲੈ ਲਈਏ ਬਈ, ਤੇਰੇ ਤੇ 307 ਆ। ਉਹਨੇ ਕਹੋ 307? ਕਹਿੰਦੇ ਜੀ ਹਾਂ, ਕਾਗਜ਼ ਬੋਲ ਰਹੇ ਨੇ। ਤਾਂ 307 ਦੀ ਜ਼ਮਾਨਤ ਬਾਰੇ-ਬਾਰ ਨਹੀਂ ਹੁੰਦੀ ਪ੍ਰਵੀਨ ਜੀ, ਨਹੀਂ ਹੁੰਦੀ। 5 ਸਾਲ 7 ਸਾਲ 10 ਸਾਲ ਕੈਦ ਹੋ ਸਕਦੀ ਹੈ ਜੀ। ਇਸੇ ਕਰਕੇ ਮੈਂ ਕਹਿੰਦਾ ਕਿ ਭਾਈ ਆਪਦੇ ਐਕਸ਼ਨਸ ਜਿਹੜੇ ਆ ਨਾ, ਲੜਾਈ ਲੜਨੀ ਆ, ਐਕਸ਼ਨਸ ਜਿਹੜੇ ਆ ਨਾ ਉਹ ਸੰਭਾਲ ਕੇ ਕਰੋ। ਤਾਂ ਹੁਣ ਜਿਹੜੇ ਵਿਚਾਰੇ ਫਸ ਗਏ ਮਾਤੜ, ਇਹ ਰੁਲਦੂ ਸਿੰਘ ਮਾਨਸਾ ਵਰਗੇ ਤਾਂ ਕਹਿੰਦੇ ਕੇਸ ਵਾਪਸ ਲਵੋ ਜੀ। ਏਦਾਂ ਵਾਪਸ ਲੈਣਗੇ ਜੀ ਕੇਸ? ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਬਣੀ ਕਮੇਟੀ ਹੈ, ਤਾਂ ਸੁਪਰੀਮ ਕੋਰਟ ਦੀ ਸਹਿਮਤੀ ਜਾਂ ਕੇਂਦਰ ਦੇ ਗ੍ਰਹਿ ਮੰਤਰਾਲੇ ਦੀ ਸਹਿਮਤੀ ਤੋਂ ਬਗੈਰ FIR ਰੱਦ ਵੀ ਨਹੀਂ ਹੋਣੀ ਜੀ। ਹੋ ਗਿਆ ਨਾ ਨੁਕਸਾਨ, ਤੰਗਾ ਹੋ ਜਾਊਗਾ ਸਰ। 307 ਦਾ ਕੇਸ ਜਿਨ੍ਹਾਂ ਨੇ ਭੁਗਤਿਆ ਨਾ, ਇਨਕਲੂਡ ਮੀ, ਸਰ ਬਸ ਹੋ ਜਾਂਦੀ ਹੈ ਬਸ ਜੀ। ਤਾਂ ਪਤਾ ਨਹੀਂ ਇਹ 307 ਵੈਸੇ ਲੱਗੀ ਕਿਵੇਂ ਹੈ, ਕਿਉਂਕਿ 307 ਲੱਗਦੀ ਹੈ ਨਾ ਜਿਹੜੀ, ਉਹ ਸਰੀਰਕ ਨੁਕਸਾਨ ਹੋਣ ਤੇ ਲੱਗਦੀ ਹੈ। ਮੋਦੀ ਸਾਹਿਬ ਦਾ ਕੋਈ ਨੁਕਸਾਨ ਹੋਇਆ ਨਹੀਂ ਹੈ ਸਰੀਰਕ ਦਾ। ਇਹੀ ਤਾਂ ਇਹਨਾਂ ਦਾ ਤਰਕ ਹੋਣਾ ਚਾਹੀਦਾ ਮਿੰਟੂ ਜੀ, ਰੱਦ ਕਰਾਉਣ ਦੇ ਲਈ। ਹਾਂਜੀ, ਸਰੀਰਕ ਨੁਕਸਾਨ ਨਹੀਂ ਹੋਇਆ ਮੋਦੀ ਸਾਹਿਬ ਦਾ, ਤੇ ਨਾ ਹੀ ਹੋਣਾ ਚਾਹੀਦਾ ਸੀ। ਸਾਡੇ ਪੰਜਾਬ ਦੀ ਧਰਤੀ ਤੇ ਐਸਾ ਹੋਵੇ ਵੀ ਨਾ। ਅਸੀਂ ਬਹੁਤ ਸੰਤਾਪ ਚੱਲੇ ਆ ਪਹਿਲਾਂ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਫਿਜ਼ੀਕਲੀ ਕਿਸੇ ਨੂੰ ਐਸੀ ਸੱਟ ਵੱਜਦੀ ਹੈ ਜਿਹੜੀ ਉਹ ਜਾਨਲੇਵਾ ਸਿੱਧ ਹੋ ਸਕਦੀ ਸੀ, ਉਹਦੇ ਮਾਮਲੇ 'ਚ ਬਣਦਾ ਹੈ। ਖੈਰ ਇਹਨਾਂ ਨੇ ਪਤਾ ਨਹੀਂ ਕੀ ਸੋਚ ਕੇ ਲਾ ਦਿੱਤੀ, ਪਰ ਖੱਜਲ ਖੁਆਰੀ ਵੱਧ ਗਈ ਹੈ। ਹੁਣ ਤੇ ਇਹੋ ਆ ਕਿ ਜਦੋਂ ਵੀ ਕੇਂਦਰ ਦੇ ਨਾਲ ਟੇਬਲ ਤੇ ਬੈਠਣਗੇ ਤਾਂ ਇਸ ਮੰਗ ਨੂੰ ਵਿੱਚ ਸ਼ਾਮਲ ਕਰਨਗੇ। ਸਭ ਤੋਂ ਪਹਿਲਾਂ ਤੇ ਇਹ ਕੰਮ ਕਰੋ ਜੀ।
ਜੀ ਜੀ। ਤੇ ਉਹਦੇ 'ਚ ਫਿਰ ਤੁਹਾਨੂੰ ਕਹਿਣਾ ਹੀ ਪਊਗਾ ਕਿ ਜਾਂ ਤਾਂ ਕੇਸ ਗਲਤ ਹੈ ਤੇ ਜਾਂ ਸਾਡੇ ਬੰਦੇ ਵੀ ਗਲਤ ਹੈ। ਇਹੀ ਮੈਂ ਕਹਿੰਦਾ ਹੁੰਦਾ ਵਾਰ-ਵਾਰ ਕਿ ਕਿਸਾਨ ਆਗੂਆਂ ਦਾ ਮਤਲਬ ਇਹ ਨਹੀਂ ਹੈ ਕਿ ਉਹ ਇਲਾਹੀ ਹੁਕਮ ਦੇਣ ਕਿ ਤੁਸੀਂ ਮਗਰ ਹੀ ਤੁਰ ਪਾਓ। ਪਹਿਲਾਂ ਆਪਣੇ ਆਪ ਵੀ ਤੁਸੀਂ ਕਾਡਰ ਹੋ, ਤੁਸੀਂ ਉਹੀ ਨੇਤਾਵਾਂ ਦੀ ਤਾਕਤ ਹੁੰਦੇ ਹੋ। ਤੁਸੀਂ ਦੇਖੋ ਕਿ ਹਾਂ ਬਈ ਅਸੀਂ ਜਿਹੜਾ ਤੁਸੀਂ ਐਕਸ਼ਨ ਪ੍ਰੋਗਰਾਮ ਉਹ ਲੀਕ ਰਹੇ ਹੋ, ਇਹ ਕੋਈ ਸਹੀ ਹੈ ਕਿ ਗਲਤ ਆ? ਅੱਜ ਜਿਵੇਂ ਹੁਣ ਪੰਧੇਰ ਸਾਹਿਬ ਦੀਆਂ ਗੱਲਾਂ ਆਪਾਂ ਕਰਦੇ ਹਾਂ, ਉਹ ਕਹਿੰਦੇ ਜੀ ਫੇਰ ਦਿੱਲੀ ਨੂੰ ਜਾਣਾ, ਤੇ ਗੱਲ ਵੀ ਆਪਾਂ ਗੱਲ ਕਰਕੇ ਹਟੇ। ਤਾਂ ਹੁਣ ਜਿਹੜੇ ਏਦਾਂ ਵਾਰ-ਵਾਰ ਜਾਣ ਲਈ ਕਾਹਲੇ ਹੋ ਜਾਂਦੇ ਆ, ਘੱਟੋ-ਘੱਟ ਉਹ ਸਵਾਲ ਤੇ ਕਰ ਲੈਣ ਉਹਨਾਂ ਨੂੰ ਕਿ ਜੇ 101 ਬੰਦਾ ਉਹ ਕਹਿਣ ਵੀ ਜਾ ਲੰਘ ਜਾਓ ਯਾਰ, ਤੇ 101 ਬੰਦਾ ਦਿੱਲੀ ਜਾ ਕੇ ਕਰੂਗਾ ਕੀ? ਫਰਜ਼ ਕਰੋ ਕਹਿਣ ਵੀ ਇੱਕ ਜਥਾ ਚਲੋ ਆਓ ਤੁਹਾਨੂੰ ਪਰਮਿਸ਼ਨ ਦਿੰਦੇ ਆ। ਹਾਂਜੀ ਹਾਂਜੀ। ਤਾਂ ਜਿੱਥੇ ਇੱਥੇ ਇੰਨੇ ਬੈਠੇ ਉੱਥੇ ਵੀ ਜਾ ਕੇ 101 ਬਹਿ ਜਾਊਗਾ ਫੇਰ। ਮਤਲਬ ਕਿ ਇਹ ਚੀਜ਼ਾਂ ਥੋੜੀਆਂ ਸਾਨੂੰ ਵੇਖਣੀਆਂ ਪੈਣਗੀਆਂ। ਕੱਲ ਆਪਾਂ ਐਸਕੇਐਮ ਵਾਲਾ ਪ੍ਰੋਗਰਾਮ ਦੇਖਿਆ, ਜੀ ਜੀ, ਉਹ ਨਜ਼ਰ ਆਉਂਦਾ ਨਾ ਉਹਦੇ ਚ ਕਿ ਕਿਤੇ ਨਾ ਕਿਤੇ ਦੂਰ ਅੰਦੇਸ਼ਤਾ ਹੈ। ਤਾਂ ਥੋੜਾ ਇਹ ਦੂਰ ਅੰਦੇਸ਼ੀ ਐਕਸ਼ਨ ਪ੍ਰੋਗਰਾਮ ਹੋਣ ਤੇ ਬਿਹਤਰ ਹੈ। ਉਸ ਵੇਲੇ ਮਾਹੌਲ ਹੀ ਕੁਛ ਇਸ ਤਰ੍ਹਾਂ ਦਾ ਬਣਿਆ ਸੀ। ਸਾਡਾ ਮੁੱਖ ਮੰਤਰੀ ਵੀ ਕਮਾਲ ਸੀ, ਉਹ ਕਹਿੰਦਾ ਮੈਂ ਕਿਆ ਕਰਾਂ, ਕਹਿੰਦਾ ਗੱਡਾ ਜਿਹਾ ਉਡਾਤਾ ਉਹਨਾਂ ਨੇ, ਮੈਂ ਕਿਆ ਕਰਾਂ। ਮਤਲਬ ਕਿ ਉਹ ਚੰਨੀ ਸਾਹਿਬ ਨੂੰ ਵੀ ਉਦੋਂ ਬਹੁਤ ਸਿਫਤ ਮਿਲੀ ਸੀ, ਪਰ ਐਟ ਦੀ ਐਂਡ ਤਾਂ ਆਹ ਚੀਜ਼ ਜਿਹੜੀ ਹੁਣ ਬਹੁਤ, ਮੈਂ ਤੇ ਸੋਚਦਾ ਜੇ ਕੋਈ ਗਰੀਬ ਕਿਸਾਨ ਇਹਦੇ ਵਿੱਚ ਨਾਮਜ਼ਦ ਹੋ ਗਿਆ ਤੇ ਉਹਨੂੰ ਕੇਸ ਭੁਗਤਣਾ ਪਿਆ, ਮੁਕੱਦਮਾ ਭੁਗਤਣਾ ਪਿਆ, ਪਹਿਲਾਂ ਤੇ ਉਹਨੂੰ 3-4 ਮਹੀਨੇ ਅੰਦਰ ਰਹਿ ਕੇ ਜ਼ਮਾਨਤ ਕਰਵਾਉਣੀ ਪਊਗੀ 307 ਦੀ, ਵਕੀਲ ਕਰੂਗਾ 2 ਲੱਖ 1.5 ਲੱਖ ਰੁਪਈਆ ਹੋ ਸਕਦਾ, ਜਾਂ ਵੈਸੇ ਚਲੋ ਵਕੀਲ ਵੀ ਮਿਲ ਜਾਂਦੇ ਆ, ਤਾਂ ਉਹ ਵਕਫਾ ਕੱਟਣਾ ਪਊਗਾ। ਫਿਰ ਉਸ ਤੋਂ ਬਾਅਦ ਇਹ ਪਤਾ ਨਹੀਂ ਕਿੰਨਾ ਚਿਰ ਕੇਸ ਜਿਹੜਾ ਲਮਕਦਾ ਰਹੂਗਾ, ਤਰੀਕਾ ਭੁਗਤਣੀਆਂ ਪੈਣੀਆਂ। ਸੋ ਇਹ ਤਾਂ ਫਸਤਾ ਵੱਢਣ ਤੇ ਚੰਗਾ ਹੀ ਹੈ ਜੀ ਮੇਰੇ ਖਿਆਲ ਦੇ ਨਾਲ। ਚਲੋ ਜੋ ਹੋਇਆ ਮੈਂ ਉਹਦੇ ਨਾਲ ਸਹਿਮਤ ਨਹੀਂ, ਮੈਂ ਡੇ 1 ਤੋਂ ਹੀ ਤੁਹਾਨੂੰ ਪਤਾ ਉਦੋਂ ਹੀ ਮੈਂ ਕਹਿਤਾ ਸੀਗਾ ਕਿ ਮੈਂ ਇਸ ਐਕਸ਼ਨ ਦੇ ਨਾਲ ਸਹਿਮਤ ਨਹੀਂ ਹੈ ਜੀ। 3 ਸਾਲ ਪਿੱਛੇ ਚਲੇ ਜਾਓ, ਇਹਨਾਂ ਦਿਨਾਂ ਦੀ ਗੱਲ ਹੈ। ਤਾਂ ਉਦੋਂ ਮੀਂਹ ਪੈਂਦਾ ਸੀਗਾ, ਇਹ ਵੀ ਤੁਹਾਨੂੰ ਦੱਸ ਦਿੰਦਾ, ਜਿੱਥੇ ਆਪਾਂ ਬੈਠੇ ਸੀ ਮੀਂਹ ਪੈ ਰਿਹਾ ਸੀਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੋ ਹੋ ਰਿਹਾ ਹੁਣ ਇਹ ਵੀ ਠੀਕ ਨਹੀਂ ਹੈ ਕਿ ਤੁਸੀਂ ਚੱਕ ਕੇ 307 ਲਾ ਦਿਓ। ਬਿਲਕੁਲ, ਇਹ ਤਾਂ ਦੇਖੋ ਮਿੰਟੂ ਜੀ ਸਿੱਧਾ ਜ਼ੁਲਮ ਹੈ ਇਹ। ਆਗੂਆਂ ਨੂੰ ਕਿੱਥੇ, ਚਲੋ ਆਪਾਂ ਕਹਿ ਦਿੰਦੇ, ਆਪਾਂ 1 ਮਿੰਟ ਲਈ ਮੰਨ ਲੈਂਦੇ ਹਾਂ ਕਿ ਚਲੋ ਕਿਸਾਨ ਆਗੂਆਂ ਦਾ ਐਕਸ਼ਨ ਗਲਤ ਹੋ ਸਕਦਾ ਹੈ। ਪ੍ਰਧਾਨ ਮੰਤਰੀ ਦਾ ਜੇ ਰਾਹ ਰੁਕ ਗਿਆ, ਕਿੱਡੀ ਕਾਫਤ ਆ ਗਈ, ਕਿੱਡੀ ਆਪਾਂ ਇੰਦਰਾ ਗਾਂਧੀ ਨੂੰ ਇਹ ਮੰਨਦੇ ਹਾਂ ਕਿ ਉਹ ਬਹੁਤ ਮਾੜੀ ਪ੍ਰਧਾਨ ਮੰਤਰੀ ਸੀ, ਉਹਨੇ ਪੰਜਾਬ ਦੇ ਉੱਤੇ, ਸਿੱਖਾਂ ਦੇ ਉੱਤੇ ਆਹ ਕੁਛ ਕੀਤਾ, ਔਰ ਇਹ ਕਿਸੇ ਤੋਂ ਲੁਕਿਆ ਨਹੀਂ, ਜੱਗ ਜ਼ਾਹਰ ਹੈ। ਸੀਤਾਰਾਮ ਯੇਚਰੀ ਇੱਕ ਵਾਰੀ ਪ੍ਰੋਟੈਸਟ ਕਰ ਰਹੇ ਸੀਗੇ ਤੇ ਉਹਨਾਂ ਨੇ ਪ੍ਰੋਟੈਸਟ ਕਰਦੇ ਕਰਦੇ ਉਹਨਾਂ ਦੀ ਰਿਹਾਇਸ਼ ਤੇ ਚਲੇ ਗਏ। ਸੀਤਾਰਾਮ ਯੇਚਰੀ ਹੁਣ ਇਹ ਦੁਨੀਆ ਦੇ ਵਿੱਚ ਨਹੀਂ ਰਹੇ। ਉਹ ਕਹਿੰਦੇ ਵੀ ਲਿਆਓ ਤੁਹਾਡੀਆਂ ਮੰਗਾਂ ਕੀ ਹੈ। ਉਹ ਮੰਗਾਂ ਦੇ ਵਿੱਚ ਇਹ ਸੀਗਾ ਵੀ ਜਿਹੜੀ ਯੂਨੀਵਰਸਿਟੀ ਦੀ ਉਹ ਬੀਬੀ ਆਪ ਵੀਸੀ ਸੀ ਜਾਂ ਉਹਦੇ ਉੱਤੇ ਸੀ ਦੇਖ ਰੇਖ ਕਰ ਰਹੀ ਸੀ, ਉਹ ਪਹਿਲੀ ਮੰਗ ਇਹ ਸੀ ਵੀ ਇੰਦਰਾ ਗਾਂਧੀ ਨੂੰ ਇਹਦੇ ਤੋਂ ਲਾਂਭੇ ਕਰੋ, ਤੇ ਇੰਦਰਾ ਗਾਂਧੀ ਸਾਹਮਣੇ ਖੜੀ ਉਹ ਮੈਮੋਰੈਂਡਮ ਲੈ ਰਹੀ ਸੀ। ਫਿਰ ਇਹਦਾ ਮਤਲਬ ਤਾਂ ਇਹ ਹੈ ਵੀ ਤੁਸੀਂ ਤਾਂ ਜਿਹੜੇ ਹੁਕਮਰਾਨ, ਜਿਹੜੇ ਲੋਕਾਂ ਦੁਆਰਾ ਚੁਣੇ ਗਏ ਆਗੂ ਆ, ਉਹਨਾਂ ਦੀ ਜਿਹੜੀ ਭਾਵਨਾ, ਤੁਸੀਂ ਤਾਂ ਉਹਦੇ ਤੋਂ ਵੀ ਜ਼ਿਆਦਾ। ਕੱਲ੍ਹ ਹੀ ਅਸੀਂ ਪ੍ਰੋਗਰਾਮ ਦੇ ਵਿੱਚ ਇੱਕ ਪਾਕਿਸਤਾਨ ਦੇ ਤਾਨਾਸ਼ਾਹ ਦੀ ਗੱਲ ਕਰਕੇ ਹਟੇ ਹਾਂ। ਉੱਥੇ ਇੱਕ ਬੀਬੀ ਦੇ ਬੱਚੀ ਭਤੀਜੀ ਦੇ ਨਾਲ ਜ਼ਬਰ ਜਨਾਹ ਹੋ ਗਿਆ ਮਿੰਟੂ ਜੀ। ਉਹ ਵਿਚਾਰੀ ਤੁਰਦੀ ਉਹ ਉੱਥੋਂ ਦੇ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਗਈ, ਰਾਸ਼ਟਰਪਤੀ ਤੱਕ ਪਹੁੰਚ ਗਈ, ਜਾਂ ਕਹਿ ਲਓ ਤਾਨਾਸ਼ਾਹ ਤੱਕ ਪਹੁੰਚ ਗਈ। ਉਹਨੇ ਵੀ ਸੁਣਵਾਈ ਕਰ ਲਈ ਵੀ ਤੁਸੀਂ ਉਸ ਤੋਂ ਵੀ ਪਰੇ ਦੇ ਬੰਦੇ ਵੀ ਯਾਰ, ਆਪਦੇ ਲੋਕਾਂ ਉੱਤੇ ਜਦੋਂ ਤੁਹਾਡਾ ਕੋਈ ਨੁਕਸਾਨ ਨਹੀਂ ਹੋਇਆ, ਤੁਹਾਡੇ ਤੇ ਕਿਸੇ ਨੇ ਡਲਾ ਨਹੀਂ ਚਲਾਇਆ। ਚੰਨੀ ਸਾਹਿਬ ਨੂੰ ਚਲੋ ਸਿਫਤ ਮਿਲ ਗਈ, ਪਰ ਚੰਨੀ ਸਾਹਿਬ ਨੇ ਇਹ ਵੀ ਪੈਰਵਾਈ ਕਰਨੀ ਸੀ ਵੀ ਅੱਗੇ ਜਾ ਕੇ ਕੇਸ ਕਿਤੇ ਗਾਹ ਨਾ ਵੱਧ ਜਾਣ ਗੱਲਾਂ, ਜਾਂ ਕਿਵੇਂ। ਹੋਣ ਵਾਲੇ ਤਾਂ ਜਿਹੜੇ ਇਨਕਲਾਬੀ ਸਾਹਿਬ ਨੇ, ਇਹਨਾਂ ਨੇ ਤਾਂ ਹੋਮੀ ਭਾਬਾ ਜਿਹੜਾ ਕੈਂਸਰ ਹਸਪੀਟਲ ਹੈ, ਪ੍ਰਧਾਨ ਮੰਤਰੀ ਸਾਹਿਬ ਆਏ ਸੀ ਬਣੇ, ਇਹ ਵੀ ਮੁੱਖ ਮੰਤਰੀ ਬਣੇ ਸੀ ਉਦੋਂ। ਪ੍ਰਧਾਨ ਮੰਤਰੀ ਸਾਹਿਬ ਤਾਂ ਚਲੋ ਉਸ ਤੋਂ ਬਾਅਦ ਦੁਬਾਰਾ ਬਣੇ ਆ। ਇਹ ਕਹਿੰਦੇ ਜੀ ਅਸੀਂ ਪਹਿਲਾਂ ਮਾਫੀ ਪੁਰਾਣੇ ਦੀ ਮੰਗਦੇ ਹਾਂ, ਤੇ ਫਿਰ ਜਦੋਂ ਤੁਸੀਂ ਮਾਫੀਆਂ ਮੰਗੀ ਜਾਂਦੇ ਅਗਲੇ ਮੂਹਰੇ ਖੜ ਕੇ, ਤੇ ਫਿਰ ਉਹਨਾਂ ਨੇ ਕੇਸ ਹੀ ਠੋਕਣਾ ਤੁਹਾਡੇ ਤੇ। ਉਹ ਤੁਹਾਡੀ ਆਰਤੀ ਥੋੜੋ ਕਰਨਗੇ ਉੱਥੇ, ਤੁਹਾਡੇ ਤੇ ਪੁਲ ਥੋੜੋ ਸੁੱਟਣਗੇ ਵੀ ਬੜੇ ਵੀ ਇਹ ਤਾਂ ਆਦਰਸ਼ਵਾਦੀ ਲੋਕ ਨੇ ਜੀ, ਇਹ ਤਾਂ ਪ੍ਰੋਟੈਸਟ ਕਰਕੇ ਗਲਤੀ ਕਰ ਬੈਠੇ, ਹੁਣੇ ਮਾਫੀਆਂ ਮੰਗਦੇ ਆ। ਸੋ ਸਾਰੀਆਂ ਗੱਲਾਂ ਮੌਜੂਦਾ ਸਰਕਾਰ ਦੇ ਉੱਤੇ ਹੀ ਆ। ਇਹ ਜਿਹੜੀ ਤੁਸੀਂ ਅਮਿਤ ਸ਼ਾਹ ਵਾਲੀ ਗੱਲ ਆ ਨਾ, ਇਹ 100 ਹੱਥ ਰੱਸਾ ਤੇ ਸਿਰੇ ਤੇ ਗੰਢ ਆ ਮਿੰਟੂ ਜੀ। ਨਹੀਂ ਸਰ, ਦੇਖੋ ਪ੍ਰਧਾਨ ਮੰਤਰੀ ਆਪਣੇ ਵਿਵੇਕ ਅਨੁਸਾਰ ਕਿਸੇ ਤੋਂ ਮੰਗ ਪੱਤਰ ਰਾਹ ਜਾਂਦੇ ਆ, ਫੜ ਲਵੇ 100 ਵਾਰੀ ਫੜ ਲਵੇ। ਹਾਂਜੀ। ਪਰ ਜਿਹੜਾ ਰੂਟ ਲੱਗਾ ਹੈ ਨਾ ਜੀ ਬੁੱਕ ਦੇ ਮੁਤਾਬਕ, ਹਾਂਜੀ, ਉਹਦੇ ਚ ਸਿਕਿਉਰਿਟੀ ਬ੍ਰੀਚ ਦਾ ਮਾਮਲਾ ਜਿਹੜਾ, ਦੇਖੋ ਭਾਵਨਾਤਮਕ ਗੱਲਾਂ ਇੱਕ ਪਾਸੇ ਹੁੰਦੀਆਂ ਪ੍ਰਵੀਨ ਜੀ, ਮੈਂ ਡਿਫਰ ਕਰਾਂਗਾ ਥੋੜਾ ਜਿਹਾ, ਤੇ ਪ੍ਰੋਟੋਕਾਲ ਇੱਕ ਮੁਤਾਬਕ ਹੁੰਦਾ ਜੀ। ਜੀ ਜੀ। ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬ੍ਰੀਚ ਦੇ ਵਿੱਚ ਜਾਂਚ ਪੜਤਾਲ ਹੋਈ, ਉਹਦੇ ਚ 3 ਕੇ 4 ਪੰਜਾਬ ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਆ ਜ਼ਿੰਮੇਵਾਰ ਪਾਏ ਗਏ ਸੀਗੇ। ਉਹਨਾਂ ਚੋਂ ਇੱਕ ਤਤਕਾਲੀ ਐਸਐਸਪੀ ਤੇ ਕਾਰਵਾਈ ਹੋ ਚੁੱਕੀ ਆ। ਹਾਂਜੀ ਹੋਈ, ਆਪਾਂ ਖਬਰ ਵੀ ਕੀਤੀ। ਮਜੀਠੀਆ ਨੇ ਇੱਕ ਸਾਬਕਾ ਡੀਜੀਪੀ ਤੇ ਬਹੁਤ ਵੱਡਾ ਨਿਸ਼ਾਨਾ ਕੱਸਿਆ ਸੀ, ਤੁਹਾਨੂੰ ਯਾਦ ਹੋਏਗਾ। ਜੀ ਜੀ।
ਜਿਸਨੇ ਉਹਨੂੰ ਫੜਿਆ ਸੀਗਾ ਕਿ ਇਹ ਬੰਦਾ ਤੇ ਮਤਲਬ ਕਿ ਇਹਨੇ ਪ੍ਰਧਾਨ ਤਾਂ ਮੰਤਰੀ ਦੀ ਸਿਕਿਉਰਿਟੀ ਬ੍ਰੀਚ ਦੇ ਮਾਮਲੇ 'ਚ ਹਾਂਜੀ ਫਸਿਆ ਪਿਆ। ਯਾਨੀ 3 ਕੇ 4 ਆਲਾ ਅਧਿਕਾਰੀ ਇਹਦੇ 'ਚ ਪਹਿਲਾਂ ਹੀ ਫਸੇ ਹੋਏ ਆ। ਜੀ ਤਾਂ ਸਭ ਤੋਂ ਪਹਿਲਾਂ ਗਾਜ ਡਿੱਗੀ ਪੁਲਿਸ ਵਾਲਿਆਂ ਦੀ ਕਿ ਐਸਾ ਹੋਇਆ ਕਿੱਦਾਂ ਸਿਕਿਉਰਿਟੀ ਉਹਦੇ ਹੀ ਮਕਾਨ ਬਣ ਗਏ ਸੀ, ਠੀਕ ਹੈ ਨੰਬਰ ਜੀ। ਕਿਸਾਨਾਂ ਦਾ ਵੀ ਲੱਗਣਾ ਹੈ। ਨਹੀਂ FIR ਤੇ ਸਰ ਪਹਿਲੇ ਦਿਨ ਹੀ ਹੋ ਗਈ ਸੀਗੀ। 283 ਧਾਰਾ ਦੇ ਤਹਿਤ ਕੁਲਗੜੀ ਥਾਣੇ ਦੇ ਵਿੱਚ ਪਹਿਲੇ ਦਿਨ ਹੀ FIR ਦਰਜ ਹੋ ਗਈ ਸੀਗੀ। ਤਾਂ ਫਿਰ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਆਪਣੇ ਹੱਥੀ ਲਿਆ। ਸਮਝੋ ਹੁਣ ਇਸ ਚੀਜ਼ ਨੂੰ, ਜੀ ਜੀ ਠੀਕ ਹੈ ਜੀ। ਸੁਪਰੀਮ ਕੋਰਟ ਦੀ ਇੱਕ ਨਿਗਰਾਨੀ ਹੇਠ ਕਮੇਟੀ ਬਣਦੀ ਆ, ਜਿਹਦੇ ਚ ਬਹੁਤ ਮਤਲਬ ਕਿ ਪਾਏਦਾਰ ਸ਼ਾਇਦ ਜੁਡੀਸ਼ਰੀ ਨਾਲ ਜੁੜੇ ਵੀ ਸੀਗੇ ਬੰਦੇ ਵਿੱਚ। ਉਹਨਾਂ ਨੇ ਸਾਰੀ ਘੋਖ ਪੜਤਾਲ ਕੀਤੀ ਤਾਂ ਇਹ ਸਭ ਕੁਝ ਪਾਇਆ ਗਿਆ। ਪਰ ਮੇਰਾ ਇਹ ਮੰਨਣਾ ਹੈ ਕਿ ਦੇਖੋ, ਜੇ FIR ਰੱਦ ਕਰਵਾਉਣੀ ਹੈ ਜੀ ਤਾਂ ਤੁਹਾਨੂੰ ਸੁਪਰੀਮ ਕੋਰਟ ਤੇ ਕੇਂਦਰ ਸਰਕਾਰ ਉਹਨਾਂ ਦਾ ਕੰਸੈਂਟ ਲੈਣਾ ਹੀ ਪਵੇਗਾ। ਇਹ ਨਾ ਤਾਂ ਥਾਣੇਦਾਰ ਕਰ ਸਕਦਾ, ਨਾ ਜਾ ਕੇ ਭਗਵੰਤ ਮਾਨ ਕਰ ਸਕਦਾ ਹੈ। ਠੀਕ ਹੈ ਨਾ ਜੀ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸਾ ਮਾਮਲਾ ਸੀਗਾ ਜਿਹੜਾ ਦੀਦਾ ਸੀਗਾ ਕਿ ਪੁੱਠਾ ਪਊਗਾ। ਹੁਣ ਜਦੋਂ ਪੁੱਠਾ ਪੈ ਗਿਆ ਤਾਂ ਤੁਸੀਂ ਦੇਖੋ ਕਿ ਕਿਸਾਨ ਆਗੂ ਜਿਹੜੇ ਕਹਿ ਰਹੇ ਕਿ ਹੁਣ ਪਰਚਾ ਰੱਦ ਕਰੋ ਜੀ, ਅਸੀਂ ਮੰਗ ਕਰਦੇ ਹਾਂ, ਤਾਂ ਤੁਸੀਂ ਪਹਿਲਾਂ ਹੀ ਪੈਰਵਾਈ ਕਰਦੇ, ਕੇਂਦਰ ਤੱਕ ਪਹੁੰਚ ਕਰਦੇ। ਚਲੋ ਜੀ ਠੀਕ ਹੈ, ਸਿਕਿਉਰਿਟੀ ਬ੍ਰੀਚ ਦਾ ਮਸਲਾ ਹੈ। ਜਦੋਂ ਕਮੇਟੀ ਨੇ ਇਹ ਪਾ ਲਿਆ ਕਿ ਸਿਕਿਉਰਿਟੀ ਬ੍ਰੀਚ ਦਾ ਮਾਮਲਾ ਤੇ ਏਡੇ ਵੱਡੇ ਜਿਹੜੇ ਅਧਿਕਾਰੀ ਹੈ ਜ਼ਿੰਮੇਵਾਰ ਹੈ, ਤਾਂ ਫਿਰ ਦੂਜਿਆਂ ਤੇ ਕਾਰਵਾਈ ਤਾਂ ਹੋਣੀ ਹੈ, ਸੁਭਾਵਕ ਹੈ। ਤਾਂ ਤੁਸੀਂ ਉਦੋਂ ਹੀ ਪਹੁੰਚ ਕਰਦੇ, ਤੁਹਾਡੀਆਂ ਗੱਲਾਂ, ਤੁਹਾਡੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ, ਸ਼ਾਇਦ ਇਹ ਮਸਲਾ ਹੱਲ ਹੋ ਜਾਂਦਾ। ਇਹਦੇ 'ਚ ਇੰਨਾ ਹੀ ਸੀਗਾ ਕਿ ਤੁਸੀਂ ਅਫਸੋਸ ਪ੍ਰਗਟਾ ਦਿੰਦੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਚੱਕ ਕੇ ਸ਼ਾਇਦ ਇੱਕ ਟਵੀਟ ਕਰ ਦਿੰਦੇ ਕਿ ਕੋਈ ਗੱਲ ਨਹੀਂ ਜੀ, ਸਾਡੇ ਕਿਸਾਨ ਨੇ, ਕੋਈ ਗੱਲ ਨਹੀਂ, ਹੋ ਗਿਆ ਤਾਂ ਚਲੋ ਠੀਕ ਆ। ਸੋ ਇਹ ਰਸਤਾ ਬਿਹਤਰ ਸੀਗਾ। ਪਰ ਮੇਰਾ ਮੰਨਣਾ, ਜੇ ਹੁਣ ਇਹ ਕੇਸ ਭੁਗਤਣਾ ਪਿਆ ਆਮ ਕਿਸਾਨ ਬੰਦੇ ਨੂੰ, ਬਹੁਤ ਬਹੁਤ ਦੁਰਗਤ ਹੋ ਜਾਣੀ ਹੈ। ਹੁਣ ਤਾਂ ਮਿੰਟੂ ਜੀ ਦੇਖ, ਫਿਰ ਇੰਤਜ਼ਾਰ ਹੀ ਕਰ ਸਕਦੇ ਹਾਂ ਕਦੋਂ ਕੇਂਦਰ ਸਰਕਾਰ ਟੇਬਲ ਟਾਕ ਕਰੂਗੀ, ਕਦੋਂ ਨਹੀਂ ਟੇਬਲ ਟਾਕ 'ਚ ਫਿਰ ਤਾਂ ਨਿਬੜ ਜਾਏਗਾ। ਜੇ ਤਾਂ ਮੰਨ ਲਓ ਟੇਬਲ ਟਾਕ ਹੁੰਦਾ ਹੈ ਨਾ ਪ੍ਰਵੀਨ ਜੀ, ਫਿਰ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਰਕਾਰਾਂ ਕੋਲ ਰਸਤਾ ਹੁੰਦਾ ਹੈ ਕਿ ਦੇਖੋ ਸਾਡੇ ਕਿਸਾਨ ਹੈ ਨੇ ਜੀ, ਸਾਡੇ ਕਿਸਾਨ ਨੇ ਜੀ, ਅੰਨਦਾਤਾ ਨੇ ਜੀ, ਹੈ ਨਾ, ਕੋਈ ਗੱਲ ਨਹੀਂ ਹੈ ਜੀ। ਫਿਰ ਚੀਜ਼ਾਂ ਹੋ ਜਾਂਦੀਆਂ। ਪਰ ਜੇ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਟਸਲ ਦੇ ਰੂਪ ਦੇ ਵਿੱਚ, ਤਾਂ ਜਿਹੜੇ ਬੰਦੇ ਨੂੰ ਭੁਗਤਣੀ ਪਊਗੀ, ਨਾ ਤਾਂ ਕਿਸੇ ਨੇਤਾ ਨੂੰ ਉਹ ਹੁੰਦਾ, ਨਾ ਕਿਸੇ ਜਰਨਲਿਸਟ ਨੇ ਜਾ ਕੇ ਉਹਨਾਂ ਨੂੰ ਕਿਰਾਇਆ ਦੇਣਾ। ਰੌਲਾ ਇਹ ਹੈ ਕਿ ਜਿਸ ਬੰਦੇ ਨੂੰ ਤਰੀਕ ਤੇ ਜਾਣਾ ਪਊਗਾ, ਜਿਸ ਬੰਦੇ ਨੂੰ ਜ਼ਮਾਨਤ ਕਰਵਾਉਣੀ ਪਊਗੀ, ਅੰਦਰ ਸਮਾਂ ਲਾਉਣਾ ਪਊਗਾ, ਤੇ ਉਹ ਜੇ ਮਾਤੜ ਕਿਸਾਨ ਹੈ ਤਾਂ ਤੁਸੀਂ ਉਹਦੀ ਦੇਖੋ। ਆਮ ਪੰਜਾਬ ਵਾਲੇ ਬੰਦੇ ਜਿਹੜੇ ਆਪਣੇ ਵਰਗੇ ਬੰਦੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਕਿ 24-25 ਹੈ ਕੌਣ ਕੌਣ ਹੈ। ਜੀ ਜੀ ਬਿਲਕੁਲ ਬਿਲਕੁਲ। ਮਿੰਟੂ ਜੀ, ਇੱਕ ਨਾ ਟੋਲ ਪਲਾਜ਼ਾ ਜਦੋਂ ਆਪਾਂ ਸ੍ਰੀ ਮੁਕਤਸਰ ਸਾਹਿਬ ਤੋਂ ਜਾਂਦੇ ਹਾਂ ਕੋਟਕਪੂਰੇ ਵੱਲ ਨੂੰ, ਉੱਥੇ ਕਿਸਾਨਾਂ ਨੇ ਧਰਨਾ ਦਿੱਤਾ ਤੇ ਉਹ ਪੁਲਿਸ ਨਾਲ ਕਿਤੇ ਝੜਪ ਹੋ ਗਈ। ਪੁਲਿਸ ਠਾਉਣ ਆਈ, ਉੱਠੇ ਨਾ ਬਿੱਲਾਂ ਦੇ ਦਰਮਿਆਨ ਦੀ ਗੱਲ ਹੀ ਹੈ, ਤੇ ਉਹਨਾਂ ਦੀ ਝੜਪ ਹੋ ਗਈ, ਤੂੰ ਮੈਂ ਹੋ ਗਈ। ਉੱਥੋਂ ਪੁਲਿਸ ਵਾਲੇ ਕਹਿੰਦੇ ਵੀ ਚੱਲ ਛੱਡੋ ਖੜਾ ਯਾਰ, ਆਪਾਂ ਕੀ ਕਰਨਾ, ਕੋਈ ਨਾ ਰਾਹ ਖੁੱਲ ਜੂਗਾ, ਜਾਂ ਹੋਰ ਜਿਹੜੇ ਬਦਲਵੇਂ ਰੂਟ ਆ ਉਹਨਾਂ ਦੇ ਉੱਤੇ ਕੰਮ ਕਰ ਲਓ। ਤੇ ਉਹ ਜਾ ਕੇ ਕਿਸੇ ਮੇਰੇ ਵਰਗੇ ਨੇ, ਉਹ ਜ਼ਿਆਦਾ ਹਰਖੀ ਸੀਗਾ, ਤੇ ਉਹਨੇ ਜਾ ਕੇ ਪਰਚਾ ਠੋਕਤਾ। ਜਿਵੇਂ ਆਪਾਂ ਆਮ ਹੀ ਵੇਖਦੇ ਵੀ ਧਰਨੇ ਤੋਂ ਬਾਅਦ ਪਰਚੇ ਪੁਰਚੇ ਜਿਹੇ ਹੋ ਜਾਂਦੇ ਕਿਸਾਨਾਂ ਦੇ ਉੱਤੇ। ਉਹਨੇ ਵਿੱਚ ਲਿਖਤਾ ਵੀ ਸਰਕਾਰੀ ਜਾਇਦਾਦ ਜਿਹੜੀ ਆ ਉਹਨੂੰ ਨੁਕਸਾਨ ਪਹੁੰਚਾਇਆ। ਉਹ ਜਦੋਂ ਆਪਸੀ ਗੱਲਬਾਤ ਹੋਈ ਜਾਂ ਜਦੋਂ ਫੜੋ ਫੜਾਈ ਹੋਈ, ਉਸ ਤੋਂ ਬਾਅਦ ਧਰਨਾ ਲੱਗਿਆ, ਫਿਰ DC ਦਫ਼ਤਰ ਘੇਰਿਆ, ਫਿਰ SSP ਆਫਿਸ ਦੇ ਮੂਹਰੇ ਧਰਨਾ ਲੱਗਿਆ। ਉਹ ਪੁਲਿਸ ਵਾਲੇ ਕਹਿੰਦੇ ਵੀ ਚਲੋ ਆ ਜਾਓ ਗੱਲਬਾਤ ਕਰਦੇ। ਕਿਸਾਨ ਕਹਿੰਦੇ ਵੀ ਆਹ ਦੱਸੋ ਜੀ, ਉੱਥੇ ਟੋਲ ਕਿਹੜੀ ਸਰਕਾਰੀ ਚੀਜ਼ ਹੈ, ਜਾਂ ਹੋਰ ਉੱਥੇ ਕਿਹੜਾ ਸਰਕਾਰੀ ਕਾਲਜ ਹੈ, ਜਾਂ ਕਿਹੜਾ DC ਦਫ਼ਤਰ ਹੈ। ਉਹ ਕਹਿੰਦੇ ਛੱਡੋ ਖੜਾ, ਹੁਣ ਆਪਾਂ ਚਲੋ ਰੱਦ ਹੀ ਕਰੋ ਇਹਨਾਂ ਸਾਰੇ ਕਾਸਿਆਂ ਨੂੰ। ਸੋ ਇਹ ਬਿਲਕੁਲ ਧਰਨਿਆਂ ਦੇ ਮੁਜ਼ਾਹਰਿਆਂ ਦੇ ਦੌਰਾਨ ਪਰਚੇ ਮਿੰਟੂ ਜੀ ਹੋ ਹੀ ਜਾਂਦੇ, ਆਪਾਂ ਦੇਣੇ ਆ, ਪਰ ਬਾਅਦ ਦੇ ਵਿੱਚ ਜਦੋਂ ਸਹਿਮਤੀਆਂ ਹੁੰਦੀਆਂ, ਰਜ਼ਾਮੰਦੀਆਂ ਹੁੰਦੀਆਂ, ਉਹ ਰੱਦ ਵੀ ਹੋ ਜਾਂਦੇ। ਮੈਂ ਤੁਹਾਨੂੰ ਮਾਫ ਕਰਨਾ, ਇੱਕ ਜਾਣਕਾਰੀ ਦੇ ਦਵਾਂ। ਹਾਂਜੀ, ਕਿ ਜਿਹੜੀ ਤੁਸੀਂ ਸਰਕਾਰੀ ਪ੍ਰਾਪਰਟੀ ਦੀ ਗੱਲ ਕੀਤੀ ਹੈ, ਹਾਂਜੀ, ਲੰਮੇ ਸਮੇਂ ਤੱਕ ਜਦੋਂ ਕੁਝ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਸੀ, ਬਲੌਕ ਕਰ ਦਿੱਤੇ ਗਏ ਸੀ ਪਿੱਛੇ ਜੇ, ਹਾਂਜੀ ਹਾਂਜੀ, ਦਿੱਲੀ ਅੰਦੋਲਨ ਤੋਂ ਬਾਅਦ, ਤਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹਾਈ ਕੋਰਟ ਚ ਗਿਆ ਸੀ। ਟੋਲ ਵਾਲਿਆਂ ਨੇ ਉਹਨਾਂ ਨੂੰ ਕਿਹਾ, ਤੇ ਉਹ ਉੱਥੇ ਗਏ ਸੀ ਜੀ। ਉਹਨਾਂ ਨੇ ਇਹ ਗੱਲ ਕਹੀ ਸੀ, ਇਹ ਸਾਡੀ ਪ੍ਰਾਪਰਟੀ ਹੈ, NHI। ਹਾਂਜੀ, NHI ਨੇ ਹਾਈ ਕੋਰਟ ਨੇ DGP ਨੂੰ ਤਲਬ ਕਰਕੇ ਕਿਹਾ ਸੀਗਾ ਕਿ ਕਿਸਾਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਹਦੀ ਪ੍ਰਾਪਰਟੀ 'ਚ ਨਹੀਂ ਬੈਠ ਸਕਦੇ, ਔਰ ਕਿਸਾਨ ਫਿਰ ਸਹਿਮਤ ਹੋ ਕੇ ਉੱਠੇ ਸਨ। 3 ਕੇ 4 ਟੋਲ ਪਲਾਜ਼ੇ, ਹਾਂਜੀ ਹਾਂਜੀ, ਜਦੋਂ ਬਲੌਕ ਕੀਤੇ ਸੀਗੇ ਜੀ। ਮਿੰਟੂ ਜੀ, ਅਮਰੀਕਾ ਤੋਂ ਪਰਤਿਆ ਕੋਈ NRI ਖੁਦਕੁਸ਼ੀ ਕਰ ਗਿਆ ਜੀ?
ਜੀ ਇਹ ਮੰਦਭਾਗੀ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵਾਪਰੀ ਹੈ। ਫੋਰਚੂਨਰ ਗੱਡੀ ਦੇ ਵਿੱਚ ਇਹ ਸਵਾਰ ਸੀਗਾ। ਫਿਰ ਉਹਤੇ ਬਾਅਦ ਇਹ ਮਤਲਬ ਕਿ ਆਪਣਾ ਜਿਹੜਾ ਲਾਇਸੈਂਸੀ ਹਥਿਆਰ ਸੀਗਾ, ਵੈਪਨ ਸੀਗਾ, ਉਹ ਮਤਲਬ ਕਿ ਚੱਕਦਾ ਉੱਥੇ ਜਮ੍ਹਾਂ ਕਰਵਾਇਆ ਹੋਇਆ ਸੀਗਾ। ਰਸਤੇ 'ਚ ਚੱਲਦੀ ਫੋਰਚੂਨਰ ਦੇ ਵਿੱਚ ਇਹ ਆਪਣੇ ਆਪ ਨੂੰ ਸ਼ੂਟ ਕਰਦਾ ਤੇ ਉਹ ਗੱਡੀ ਜਾ ਕੇ ਖੰਭੇ ਦੇ ਵਿੱਚ ਵੱਜਦੀ ਆ, ਜਿੱਥੇ ਇਸ ਦੀ ਮੌਤ ਹੋ ਜਾਂਦੀ ਆ। ਤਾਂ ਇਹ ਜਿਹੜਾ NRI ਸੀਗਾ, ਦੱਸਦੇ ਆ ਕਿ ਸਾਲ ਕੁ ਪਹਿਲਾਂ ਪਰਤਿਆ ਸੀਗਾ ਤੇ ਹੁਣ ਇੱਥੇ ਵਾਈ ਤੇ ਡੇਅਰੀ ਵਗੈਰਾ ਦਾ ਕੰਮ ਕਰਦਾ ਸੀ। ਸਾਬਕਾ ਸਰਪੰਚ ਦਾ ਮੁੰਡਾ ਸੀਗਾ, ਗੌਸਗੜ੍ਹ ਇਹਦਾ ਪਿੰਡ ਸੀਗਾ। ਤਾਂ ਬਹੁਤ ਕਹਿ ਲਓ ਕਿ ਮੰਦਭਾਗੀ ਘਟਨਾ ਕਿਉਂ ਵਾਪਰੀ ਆ, ਕਿਉਂ ਖੁਦਕੁਸ਼ੀ ਕੀਤੀ ਆ, ਉਹਦੇ ਕਾਰਨ ਹਾਲੇ ਸਪਸ਼ਟ ਨਹੀਂ ਹੋ ਸਕੇ ਪ੍ਰਵੀਨ ਜੀ। ਤੇ ਜੇ ਆਪਾਂ ਇਹਦਾ ਕਹਿ ਲਓ ਕਿ ਨਾਮ ਦੇਖਣਾ ਹੋਵੇ ਤਾਂ ਇੱਕ ਖਬਰ ਦੇ ਵਿੱਚ ਇਹ ਨਾਮ ਜਿਹੜਾ ਹੈ ਉਹ ਦੱਸਿਆ ਗਿਆ ਸੀਗਾ ਤੇ ਸ਼ਾਇਦ ਸਾਬਕਾ ਸਰਪੰਚ ਦਾ ਮੁੰਡਾ ਹੈ, ਸੁਰਿੰਦਰ ਇਹਦਾ ਨਾਮ ਹੈ ਜੀ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਭਾਜਪਾ ਦੀ, ਦਿੱਲੀ ਦੇ ਵਿੱਚ ਇਹਨਾਂ ਨੇ ਵੀ ਪਿਟਾਰਾ ਖੋਲਤਾ ਆਮ ਆਦਮੀ ਪਾਰਟੀ ਦੇ ਐਲਾਨਾਂ ਤੋਂ ਬਾਅਦ। ਜੇ ਆਪਾਂ ਦੇਖੀਏ ਇਹਨਾਂ ਦਾ ਪਤਾ ਕੀ ਹੈ ਜੀ ਕੰਮ ਪ੍ਰਵੀਨ ਜੀ, ਇਹ ਤੇ ਪ੍ਰਧਾਨ ਮੰਤਰੀ ਕਹਿੰਦੇ ਹੁੰਦੇ ਆ ਰੇਵੜੀਆਂ ਵੰਡਣਾ ਬੰਦ ਕਰੋ ਜੀ, ਬੰਦ ਕਰੋ। ਤੇ ਇਹਨਾਂ ਤੇ ਰੇਵੜੀਆਂ ਛੱਡੋ, ਸਿੱਧੀਆਂ ਗੱਚਕਾਂ ਹੀ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਆ ਲੋਹੜੀ ਦੇ ਲਾਗੇ। ਇਹ ਤੇ ਹੋਰ ਹੀ ਕੁਝ ਕਰੀ ਜਾਂਦੇ ਆ। ਕਹਿੰਦੇ ਆ ਜੀ ਕਿ ਵੇਖੋ ਜੀ ਘਰੇਲੂ ਗੈਸ ਸਿਲੰਡਰ ਤੇ 500 ਦੀ ਸਬਸਿਡੀ ਦੇਵਾਂਗੇ, ਠੀਕ ਹੈ ਜੀ। ਹੋਲੀ ਦੀਵਾਲੀ ਤੇ ਇੱਕ ਸਿਲੰਡਰ ਫ੍ਰੀ ਦੇ ਦੇਵਾਂਗੇ। ਔਰਤਾਂ ਨੂੰ ਹਰ ਮਹੀਨੇ 2500 ਰੁਪਈਆ ਦੇਵਾਂਗੇ। ਮਤਲਬ ਕਿ ਕਮਾਲ ਦੇਖੋ ਜੀ। ਆਪਾਂ ਗੱਲਬਾਤ ਕਰ ਰਹੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ। ਭਾਜਪਾ ਜਿਹੜੀ ਦਿੱਲੀ ਦੇ ਵਿੱਚ ਰੇਵੜੀਆਂ ਵੰਡ ਰਹੀ ਹੈ ਉਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਜੀ ਮਿੰਟੂ ਜੀ। ਹਾਂਜੀ, ਮੈਂ ਕਿਹਾ ਜੀ ਆਪ ਜਿਹੜੀ ਉਹ 2100 ਦੇ ਰਹੀ ਹੈ ਔਰਤਾਂ ਨੂੰ, ਇਹ 2500 ਦੇ ਰਹੇ ਆ। ਕਾਂਗਰਸ 2500 ਦੇ ਰਹੀ ਆ। ਬਜ਼ੁਰਗਾਂ ਨੂੰ ਆਪ ਵਾਲੇ 2500 ਦੇ ਰਹੇ ਆ ਤੇ ਇਹ ਵੀ 2500। ਮਤਲਬ ਕਿ ਇੱਕ ਮੁਕਾਬਲਾ ਹੋ ਰਿਹਾ ਜੀ। ਤਾਂ ਇਹ ਤੁਸੀਂ ਦੇਖੋ ਕਿ ਜਿਹੜੇ ਪ੍ਰਧਾਨ ਮੰਤਰੀ ਇਸ ਚੀਜ਼ ਨੂੰ ਨਿੰਦਦੇ ਆ ਤਾਂ ਬਕਾਇਦਾ ਇਹਦੇ ਸੰਕਲਪ ਪੱਤਰ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦਰਜ ਕੀਤੀਆਂ। ਤੇ ਇਹਦਾ ਮਤਲਬ ਹੈ ਕਿ ਨਾ ਤੇ ਐਤਕੀ ਕੇਜਰੀਵਾਲ ਸਾਹਿਬ ਆਪਣੇ ਵਿਕਾਸ ਤੇ ਅੜ ਕੇ ਲੜ ਰਹੇ ਆ, ਨਾ ਹੀ ਇਹ ਜਿਨ੍ਹਾਂ ਦੇ ਕੇਂਦਰ 'ਚ ਰਹਿੰਦੇ ਆ ਇੰਨੀ ਸੱਤਾ ਭੋਗ ਲਈ ਆ ਲਗਾਤਾਰ, ਨਾ ਹੀ ਉਹ ਆਪਣੇ ਕੀਤੇ ਵਿਕਾਸ ਤੇ ਕੌਨਫੀਡੈਂਟ ਆ। ਸਾਰੀਆਂ ਧਿਰਾਂ ਜਿਹੜੀਆਂ ਉਹ ਬਸ ਕਹਿ ਲਓ ਕਿ ਇਹ ਫ੍ਰੀ ਵੀਜ਼ ਦੇ ਸਹਾਰੇ ਇਲੈਕਸ਼ਨ ਲੜ ਰਹੀਆਂ। ਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਚਰਚਾ ਤੇ ਸੰਵਾਦ ਦੀ ਜਿਹੜੀ ਪਹਿਲੀ ਕਸੌਟੀ ਹੈ ਜਾਂ ਪਹਿਲਾ ਮਿਆਰ ਆ, ਉਹਦੇ 'ਚ ਇਹੀ ਹੈ ਕਿ ਆਪਾਂ ਹਮੇਸ਼ਾ ਦੂਜੇ ਦੇ ਜਿਹੜੇ ਪੁਆਇੰਟ ਆਫ ਵਿਊ ਆ, ਦੂਜੇ ਦਾ ਜਿਹੜਾ ਓਪੀਨੀਅਨ ਆ, ਉਹਦਾ ਸਤਿਕਾਰ ਕਰੀਏ। ਖਬਰਾਂ ਦੀ ਚਰਚਾ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਹੋ ਸਕਦਾ ਓਪੀਨੀਅਨ ਮੈਚ ਨਾ ਕਰਨ, ਪਰ ਇਹਦਾ ਮਤਲਬ ਆਪਾਂ ਇਹ ਨਹੀਂ ਕਹਿ ਰਹੇ ਕਿ ਆਪਾਂ ਜ਼ਿਰਾ ਜਾਂ ਬਹਿਸ ਕਰ ਰਹੇ ਹਾਂ। ਇਹਦਾ ਮਤਲਬ ਇਹ ਹੈ ਕਿ ਹਾਂ, ਸੰਵਾਦ ਨੂੰ ਆਪਾਂ ਵੱਖ-ਵੱਖ ਪਹਿਲੂਆਂ ਤੋਂ ਕਵਰ ਕਰਨ ਦੀ, ਜਾਂ ਜਿਹੜੇ ਬੰਦੇ ਦੇ ਕਿਸੇ ਦੇ ਕਿੰਤੂ ਨੇ, ਸ਼ੰਕੇ ਨੇ, ਉਹਨਾਂ ਦੇ ਉੱਤੇ ਆਪਾਂ ਗੱਲਬਾਤ ਨੂੰ ਹੋਰ ਅੱਗੇ ਤੋਰ ਰਹੇ ਹਾਂ। ਸੋ ਇਹ ਕਦੇ ਨਹੀਂ ਹੋ ਸਕਦਾ। ਇਹਨੂੰ ਕਦੇ ਵੀ ਜਦੋਂ ਗੱਲਾਂ ਬਾਤਾਂ ਜਾਂ ਪ੍ਰੋਗਰਾਮਾਂ ਦੇ ਦਰਮਿਆਨ ਜਦੋਂ ਵੀ ਆਪਾਂ ਇੱਕ ਦੂਜੇ ਨੂੰ ਗੱਲ ਨੂੰ ਅੱਗੇ ਤੋਰਦੇ ਹਾਂ ਜਾਂ ਕਿਸੇ ਗੱਲ ਨੂੰ ਕਾਟਵੀਂ ਗੱਲ ਦੇ ਰੂਪ ਦੇ ਵਿੱਚ ਪੇਸ਼ ਕਰਦੇ ਹਾਂ, ਤਾਂ ਇਹਨੂੰ ਇਸ ਤੌਰ ਤੇ ਕਦੇ ਵੀ ਨਾ ਲਿਆ ਜਾਵੇ। ਪੰਜਾਬੀ USA ਹਮੇਸ਼ਾ ਇੱਕ ਠੋਸ ਕੰਸਟਰਕਟਿਵ ਓਪੀਨੀਅਨ ਦਾ ਸਤਿਕਾਰ ਕਰਦਾ, ਚਾਹੇ ਉਹ ਕਿਸੇ ਵੀ ਆਈਡੀਓਲੋਜੀ ਦਾ ਹੋਵੇ। ਆਪਾਂ ਕਦੇ ਵੀ ਇਹ ਨਹੀਂ ਕਹਿੰਦੇ ਕਿ ਯਾਰ ਹਾਂ ਇਹ ਫਲਾਂ ਬੰਦੇ ਨੇ ਗੱਲ ਕਿਉਂ ਕੀ। ਆਪਾਂ ਕਹਿੰਦੇ ਕਿ ਠੀਕ ਹੈ, ਇਹਦੀ ਗੱਲ ਇਹ ਆ, ਪਰ ਅਸੀਂ ਆਪਣੀ ਗੱਲ ਇਸ ਤਰੀਕੇ ਨਾਲ ਰੱਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰ ਇੱਕ ਹੋਰ ਵੀ ਹੈ ਜਿਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ USA ਦੇ ਨਾਲ।